ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਮਝੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਇਸੇ ਤਰ੍ਹਾਂ ਜਿਹੜੇ ਸਾਈਡਬੈਂਡ ਵਾਲੇ ਜਿਹੜੇ ਸਾਡੇ ਰੇਡੀਓ ਸਟੇਸ਼ਨਸ ਆ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਤੁਸੀਂ ਸੁਣ ਰਹੇ ਹੋ, ਸੈਨ ਹੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮੰਟੀਕਾ, ਅਤੇ ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ ਸੁਣ ਰਹੇ ਹੋ ਅਤੇ ਫੇਸਬੁੱਕ ਦੇ ਉੱਤੇ ਲਾਈਵ ਦੇਖ ਕੇ ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 22 ਤਰੀਕ ਆ ਅਤੇ ਦਿਨ ਮੰਗਲਵਾਰ ਆ। ਸੋ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਮਦਦ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ, ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਅਤੇ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀ ਸਭ ਤੋਂ ਪਹਿਲੀ ਖਬਰ ਵੱਲ ਆਈਏ। ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਫਾਰਮਰ ਅਟਾਰਨੀ ਹੈਗੇ ਆ ਮਾਈਕਲ ਕੋਹਨ, ਉਹਨਾਂ ਨੂੰ ਜਿਹੜਾ ਇੰਡਾਈਟ ਕੀਤਾ ਗਿਆ ਹੈਗਾ, ਅਤੇ ਉਹਦੇ ਸੰਬੰਧ ਦੇ ਵਿੱਚ ਜਦੋਂ ਉਹਨਾਂ ਦੇ ਜਿਹੜੇ ਲਾਇਰ ਆ ਉਹਨੂੰ ਪੁੱਛਿਆ ਗਿਆ ਵੀ ਉਹ ਕਿਸੇ ਤਰ੍ਹਾਂ ਦੀ ਆਸ ਰੱਖਦੇ ਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੂੰ ਮਾਫ ਕਰ ਦੇਣਗੇ, ਪਾਰਡਨ ਕਰ ਦੇਣਗੇ, ਕਿਉਂਕਿ ਜਿਹੜਾ ਪ੍ਰੈਜ਼ੀਡੈਂਟ ਆ ਉਹਦੇ ਕੋਲ ਪਾਵਰ ਆ USA ਦੇ ਵਿੱਚ। ਜਿਹੜਾ ਬੰਦਾ ਕੋਈ ਵੀ ਇੰਡਾਈਟ ਹੁੰਦਾ ਜਾਂ ਜੇਲ੍ਹ 'ਚ ਆ ਉਹਨੂੰ ਉਹ ਮਾਫ ਕਰ ਸਕਦੇ ਹੈਗੇ ਆ, ਅਤੇ ਲਗਭਗ ਸਾਰੇ ਹੀ ਪ੍ਰੈਜ਼ੀਡੈਂਟਸ ਨੇ ਪਿਛਲੇ ਸਮਿਆਂ 'ਚ ਕੀਤੇ ਹੈਗੇ ਆ। ਪਰ ਇਹਦੇ ਸੰਬੰਧ ਦੇ ਵਿੱਚ ਜਿਹੜੇ ਕੋਹਨ ਦੇ ਅਟਾਰਨੀ ਆ ਉਹਨਾਂ ਨੇ ਇਹ ਕਿਹਾ ਆ ਵੀ ਨਹੀਂ, ਮੇਰਾ ਜਿਹੜਾ ਕਲਾਇੰਟ ਆ ਉਹ ਕਿਸੇ ਤਰ੍ਹਾਂ ਦੀ ਵੀ ਪ੍ਰੈਜ਼ੀਡੈਂਟ ਟਰੰਪ ਤੋਂ ਮਾਫੀ ਦੀ ਆਸ ਨਹੀਂ ਕਰਦਾ ਅਤੇ ਨਾ ਹੀ ਮੰਗੇਗਾ, ਕਿਉਂਕਿ ਵੀ ਜੋ ਵੀ ਮੈਂ ਗਲਤੀਆਂ ਕੀਤੀਆਂ ਹੈਗੀਆਂ ਆ, ਚਾਹੇ ਉਹ ਵਾਇਲੇਸ਼ਨ ਸੀਗੀਆਂ ਕੈਂਪੇਨ ਫਾਈਨਾਂਸ ਲਾਜ਼ ਦੀਆਂ, ਉਹ ਉਸ ਬੰਦੇ ਲਈ ਕੀਤੀਆਂ ਜੋ ਕਿ ਫੈਡਰਲ ਗੌਰਮੈਂਟ ਦੇ ਲਈ ਆਫਿਸ ਦੇ ਲਈ ਲੜ ਰਿਹਾ ਸੀ, ਯਾਨੀ ਕਿ ਉਹ ਪ੍ਰੈਜ਼ੀਡੈਂਟ ਟਰੰਪ। ਜੀ ਬਿਲਕੁਲ। ਸੋ ਇਹ ਕਾਫੀ ਕੱਲ੍ਹ ਦਾ ਦਿਨ ਜਿਹੜਾ ਰਾਸ਼ਟਰਪਤੀ ਟਰੰਪ ਦੀ ਜਿਹੜੇ ਅਹੁਦੇ ਦੇ ਲਈ ਖਤਰਨਾਕ ਦਿਨ ਰਿਹਾ। ਇੱਕ ਪਾਸੇ ਉਹਨਾਂ ਦਾ ਜਿਹੜਾ ਸਾਬਕਾ ਕੈਂਪੇਨ ਮੈਨੇਜਰ ਚੇਅਰਮੈਨ ਜਿਹੜਾ ਪੌਲ ਮੈਨਾਫੋਰਟ, ਉਸ ਦਾ ਜਿਹੜਾ ਦੋਸ਼ੀ ਵਾਲਾ ਫੈਸਲਾ ਉਹ ਆ ਗਿਆ। ਉਹਦੇ 18 ਦੇ ਵਿੱਚੋਂ 8 ਦੋਸ਼ਾਂ ਦੇ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ 10 ਦੋਸ਼ਾਂ ਦੇ ਵਿੱਚ ਮਿਸਟਰਾਇਲ ਜਿਹੜਾ ਉਹ ਘੋਸ਼ਿਤ ਕੀਤਾ ਗਿਆ। ਹੁਣ ਕੁਛ ਸਮੇਂ ਬਾਅਦ, ਅਜੇ ਪਤਾ ਨਹੀਂ ਕਿਹੜੀ ਤਰੀਕ ਨੂੰ, ਪਰ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਉਸ ਨੂੰ ਜੱਜ ਦੇ ਦੁਆਰਾ ਜਿਹੜਾ ਆ ਉਹ ਸਜ਼ਾ ਜਿਹੜੀ ਉਹ ਸੁਣਾਈ ਜਾਵੇਗੀ। ਉੱਧਰ ਕੱਲ੍ਹ ਜਦ ਮਾਈਕਲ ਕੋਹਨ ਉਸਨੇ ਆਤਮ ਸਮਰਪਣ ਕਰ ਦਿੱਤਾ ਸੀਗਾ FBI ਦੇ ਸਾਹਮਣੇ, ਅਤੇ ਨਾਲ ਹੀ ਉਹਨੇ ਪਲੀ ਡੀਲ ਜਿਹੜੀ ਆ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਰਸ਼ੀਅਨ ਕਲੂਜਨ ਦੇ ਨੂੰ ਲੈ ਕੇ, ਜਿਹੜੀ ਟਰੰਪ ਕੈਂਪੇਨ ਦੇ ਨਾਲ, ਉਸ ਦੇ ਮਾਮਲੇ ਦੇ ਵਿੱਚ ਜਿਹੜਾ ਇਸਨੇ ਜਿਹੜਾ ਉਹਨਾਂ ਦੇ ਨਾਲ ਪਲੀ ਡੀਲ ਲੈ ਲਈ ਆ, ਅਤੇ ਉਸਨੇ ਕਿਹਾ ਆ ਵੀ ਮੈਨੂੰ ਜਿੰਨੀ ਜਿਹੜੀ ਘੱਟ ਤੋਂ ਘੱਟ ਜੇ ਤੁਸੀਂ ਸਜ਼ਾ ਦਿੰਦੇ ਆ ਤਾਂ ਫਿਰ ਉਸ ਚੱਕਰ ਦੇ ਵਿੱਚ ਜਿਹੜਾ ਆ ਮੈਂ ਤੁਹਾਨੂੰ ਕਾਫੀ ਜਿਹੜੀਆਂ ਚੀਜ਼ਾਂ ਆ ਉਹ ਦੱਸੂੰਗਾ। ਇਹ ਵੀਕ ਅਤੇ ਪਿਛਲਾ ਵੀਕ ਜਿਹੜਾ ਰਾਸ਼ਟਰਪਤੀ ਟਰੰਪ ਦੇ ਲਈ ਕਾਫੀ ਮੈਂ ਕਹੂੰਗਾ ਵੀ ਝਟਕਿਆਂ ਭਰਪੂਰ ਜਿਹੜਾ ਰਿਹਾ। ਪਿਛਲੇ ਵੀਕ ਦੇ ਵਿੱਚ ਉਹ ਬੀਬੀ ਜਿਹੜੀ ਸੀਗੀ ਉਹ ਮਰੋਸਾ, ਉਸਨੇ ਕਈ ਗੱਲਾਂ ਜਿਹੜੀਆਂ ਉਹ ਸਾਹਮਣੇ ਲਿਆਂਦੀਆਂ। ਇੱਕ ਟੇਪ ਜਿਹੜੀ ਆ ਉਹ ਲੀਕ ਹੋਈ, ਅਤੇ ਕੱਲ੍ਹ ਦਾ ਦਿਨ ਤਾਂ ਇਹ ਦੋ ਪੱਖਾਂ ਤੋਂ ਦੇਖਦੇ ਹੋਏ ਤਾਂ ਕਾਫੀ ਜਿਹੜਾ ਆ ਉਹ ਕਹਿ ਲਓ ਵੀ ਟੈਨਸ਼ਨ ਭਰਪੂਰ ਉਹਨਾਂ ਦੇ ਲਈ ਜਿਹੜਾ ਜ਼ਰੂਰ ਹੋ ਰਿਹਾ ਹੋਊਗਾ। ਕੱਲ੍ਹ ਜਦ ਰਾਸ਼ਟਰਪਤੀ ਟਰੰਪ ਬਾਅਦ ਦੇ ਵਿੱਚ ਪੱਤਰਕਾਰਾਂ ਦੇ ਸਾਹਮਣੇ ਜਦੋਂ ਮਾੜਾ ਜਿਹਾ ਥੋੜ੍ਹੇ ਸਮੇਂ ਦੇ ਲਈ ਹੋਏ, ਜਦ ਪੌਲ ਮੈਨਾਫੋਰਟ ਦਾ ਜਿਹੜਾ ਟਰਾਇਲ ਦਾ ਫੈਸਲਾ ਆ ਚੁੱਕਾ ਸੀਗਾ, ਤਾਂ ਉਦੋਂ ਉਹਨਾਂ ਨੇ ਇਹ ਕਿਹਾ ਵੀ ਇਹ ਚੀਜ਼ ਮਾੜੀ ਹੋਈ ਆ, ਬੰਦਾ ਤਾਂ ਚੰਗਾ ਹੀ ਸੀਗਾ,
ਤੇ ਇਹ ਇਸ ਤਰੀਕੇ ਦੇ ਨਾਲ ਜਿਹੜਾ ਹੋਇਆ ਇਹ ਠੀਕ ਨਹੀਂ ਆ। ਤੇ ਨਾਲ ਕਿਹਾ ਵੀ ਪਰ ਇੱਥੋਂ ਇਹ ਵੀ ਪਤਾ ਲੱਗਦਾ ਆ ਵੀ ਕੋਈ ਰਸ਼ੀਅਨ ਕਲੂਜਨ ਵਾਲੀ ਗੱਲ ਆ ਇਸ ਪੂਰੇ ਮਾਮਲੇ ਦੇ ਵਿੱਚ ਹੈ ਨਹੀਂ ਆ। ਉਹਨੇ ਜੋ ਕੀਤਾ ਉਸ ਹਿਸਾਬ ਦੇ ਨਾਲ ਉਸ ਨੂੰ ਸਜ਼ਾ ਜਿਹੜੀ ਉਹ ਫਿਰ ਹੁਣ ਮਿਲੂਗੀ। ਤੇ ਹੁਣ ਮਾਈਕਲ ਕੋਹਨ ਜਿਹੜਾ ਆ ਉਹ ਡਾਇਰੈਕਟਲੀ ਇੰਪਲੀਕੇਟ ਕਰ ਰਿਹਾ ਆ ਰਾਸ਼ਟਰਪਤੀ ਟਰੰਪ ਤੇ। ਜਿਹੜਾ ਟਰੰਪ ਜਿਹੜਾ ਕਹਿ ਲਓ ਵੀ ਪੂਰੇ ਦਾ ਪੂਰਾ ਉਹਨਾਂ ਦਾ ਬਿਜ਼ਨਸ ਹੈਗਾ ਆ ਵੀ ਉਹਨਾਂ ਦੇ ਜ਼ਰੀਏ ਜਿਹੜੀਆਂ ਹਸ਼ ਪੇਮੈਂਟਸ ਜਿਹੜੀਆਂ ਆ ਉਹ ਦਿੱਤੀਆਂ ਸੀਗੀਆਂ। ਇਹ ਜਿਹੜੀਆਂ 2 ਔਰਤਾਂ ਨੂੰ ਸੰਬੰਧਿਤ ਇਹ ਜਿਹੜੀਆਂ ਇਸ ਟਾਈਮ ਹਰਜੋਤ ਸਿੰਘ ਜੀ ਗੱਲਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ। ਸੋ ਬਾਕੀ ਹੁਣ ਸਾਰੀਆਂ ਗੱਲਾਂ ਇਹ ਹੌਲੀ ਹੌਲੀ ਜਿਹੜਾ ਆ ਉਹ ਦੇਖਣਗੇ। ਸੋ ਜਿਹੜੇ ਕਈ ਹੁਣ ਉਹ ਗੱਲਾਂ ਇਹ ਕਰ ਰਹੇ ਨੇ ਵੀ ਰੋਬਰਟ ਮਿਊਲਰ ਜਲਦੀ ਤੋਂ ਜਲਦੀ ਜਿਹੜੀ ਆ ਮਾਈਕਲ ਕੋਹਨ ਦੀ ਰਸ਼ੀਅਨ ਕਲੂਜਨ ਦੇ ਮਾਮਲੇ ਦੇ ਵਿੱਚ ਜਾਂ ਹੋਰ ਗੱਲਾਂ ਦੇ ਮਾਮਲੇ ਦੇ ਵਿੱਚ ਜਿਹੜੀ ਆ ਉਹ ਇਸ ਦੀ ਟੈਸਟੀਮੋਨੀ ਜਿਹੜੀ ਆ ਉਹ ਲੈ ਸਕਦੇ ਆ, ਗਵਾਹੀ ਜਿਹੜੀ ਉਸ ਦੀ ਲੈ ਸਕਦੇ ਆ। ਸੋ ਹੁਣ ਕੱਲਾ ਹਰਜੋਤ ਸਿੰਘ ਜੀ ਰਸ਼ੀਅਨ ਕਲੂਜਨ ਵਾਲੀ ਗੱਲ ਹੀ ਨਹੀਂ ਆ ਗਈ। ਇਹ ਜਿਹੜਾ FEC ਦਾ ਫੈਡਰਲ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਰੂਲ ਹੁੰਦੇ ਉਹਨਾਂ ਦੀ ਵੀ ਉਲੰਘਣਾ ਇਸ ਦੇ ਵਿੱਚ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਆ ਵੀ ਕੈਂਪੇਨ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀਆਂ ਹਸ਼ ਪੇਮੈਂਟਸ ਜਿਹੜੀਆਂ ਉਹ ਕੀਤੀਆਂ ਗਈਆਂ ਵੀ ਉਹ ਜਿਹੜੇ ਅਫੇਅਰਸ ਆ ਉਹਨਾਂ ਨੂੰ ਜਿਹੜਾ ਆ ਉਹ ਪਬਲਿਕ ਦੀ ਅੱਖਾਂ ਤੋਂ ਜਿਹੜਾ ਬਚਾ ਕੇ ਰੱਖਿਆ ਜਾ ਸਕੇ, ਉਹਨਾਂ ਦੇ ਉੱਤੇ ਪਰਦਾ ਪਾਇਆ ਜਾ ਸਕੇ। ਜੀ ਬਿਲਕੁਲ। ਸੋ ਜਿਹੜੇ ਮਾਈਕਲ ਕੋਹਨ ਆ ਕਹਿੰਦੇ ਵੀ ਬਹੁਤ ਸਾਰੇ ਨਿਊਜ਼ ਪੇਪਰਸ ਇਹ ਕਹਿ ਰਹੇ ਵੀ ਉਹ ਤੇ ਬਾਲਾ ਟਰਸਟ ਤਾਂ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਹਿਲਾਂ ਕੁਝ ਹੋਰ ਕਹਿੰਦਾ ਸੀ, ਹੁਣ ਕੁਝ ਹੋਰ ਕਹਿੰਦਾ ਸੀ। ਪਰ ਜਿਹੜੇ ਹੁਣ ਉਹਦੀਆਂ ਸਟੇਟਮੈਂਟਸ ਆ ਰਹੀਆਂ 2006 ਤੋਂ ਪ੍ਰੈਜ਼ੀਡੈਂਟ ਟਰੰਪ ਦਾ ਉਹ ਵਕੀਲ ਰਿਹਾ ਹੋਵੇ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਤਾਂ ਹਜੇ 1.5 ਸਾਲ ਪਹਿਲਾਂ ਹੀ ਪ੍ਰੈਜ਼ੀਡੈਂਟ ਬਣੇ ਆ, ਉਹ ਤੋਂ 2006 ਤੋਂ ਉਹਦਾ ਵਕੀਲ ਸੀਗਾ ਡੋਨਾਲਡ ਟਰੰਪ ਦਾ 10 ਸਾਲ ਤੇ 12 ਸਾਲ। ਤੇ ਹੁਣ ਬਹਾਨਾ ਇਹ ਬਣਾ ਰਿਹਾ ਵੀ ਕਹਿੰਦਾ ਵੀ ਮੈਂ ਪ੍ਰੈਜ਼ੀਡੈਂਟ ਟਰੰਪ ਨੂੰ ਐਕਸਪੋਜ਼ ਇਸ ਕਰਕੇ ਕਰਨਾ ਕਿਉਂਕਿ ਜਿਹੜੀ ਹੈਲਸਿੰਕੀ ਦੇ ਵਿੱਚ ਫਿਨਲੈਂਡ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਤੇ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਹੈਗੇ ਆ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਹੋਈ ਆ ਉਹਦੇ ਕਰਕੇ ਮੈਂ ਕਰ ਰਿਹਾ ਕਿਉਂਕਿ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਉਹ ਕਹਿੰਦਾ ਵੀ ਜਿਹੜੇ ਸੂਟੇਬਲ ਨਹੀਂ ਹੈਗੇ ਐਜ਼ ਏ ਪ੍ਰੈਜ਼ੀਡੈਂਟ ਤੇ ਸਾਡਾ ਮੁਲਕ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਉਹਦੇ ਲਈ ਸੀਰੀਅਸ ਰਿਸਕ ਹੈਗਾ ਆ ਪ੍ਰੈਜ਼ੀਡੈਂਟ ਟਰੰਪ ਤੋਂ। ਸੋ ਇਹ ਦੇਖੋ ਵੀ ਇਹਦਾ ਜਿਹੜਾ ਇਹਦੇ ਬਿਆਨ ਆ ਉਹ ਕਿੰਨਾ ਕੁ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੂੰ ਡੈਮੇਜ ਕਰਨਗੇ। ਪਰ ਇੱਕ ਵਾਰੀ ਤਾਂ ਜ਼ਰੂਰ ਆ ਇਹ ਆਪ ਖੁਦ ਤਾਂ ਜ਼ਰੂਰ ਇਹਨੂੰ ਜਿਹੜੀ ਆ ਸਜ਼ਾ ਹੋਊਗੀ ਜੇਲ੍ਹ 'ਚ। ਬਿਲਕੁਲ। ਇਹ ਹੁਣ ਆਈ ਥਿੰਕ ਵੱਡੀ ਮੱਛੀ ਵਾਲੇ ਪਾਸੇ ਨੂੰ ਜਿਹੜੇ ਬਾਕੀ ਜਾਣੇ ਵੀ ਤੁਰੇ ਫਿਰਦੇ ਆ ਜਿਹੜੇ ਡੈਮੋਕ੍ਰੇਟ ਆ ਉਹ ਉਹਨਾਂ ਨੂੰ ਬੜਾ ਹੁਣ ਇੱਕ ਮੌਕਾ ਮਿਲ ਗਿਆ ਆ ਤੇ ਉਹ ਇੰਪੀਚਮੈਂਟ ਦੀਆਂ ਗੱਲਾਂ ਜਿਹੜੀਆਂ ਆ ਉਹ ਜਿਹੜੀਆਂ ਉਹਨਾਂ ਨੇ ਮੁੜ ਕੇ ਦੁਬਾਰਾ ਇੱਕ ਹਿਸਾਬ ਦੇ ਨਾਲ ਸੁਲਝ ਗਈਆਂ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹਦੀ ਪੂਰੀ ਟੈਸਟੀਮੋਨੀ ਜਿਹੜੀ ਆ ਉਹ ਕਿੱਦਾਂ ਦੀ ਰਹੂਗੀ, ਕੀ ਉਸ ਦੇ ਕੋਲ ਹੋਰ ਜਿਹੜੇ ਇਸ ਦੇ ਵਿੱਚ ਨਾਲ ਪੁਖਤਾ ਸਬੂਤ ਵੀ ਹੋਣਗੇ। ਕੱਲੀਆਂ ਗੱਲਾਂ ਦੇ ਨਾਲ ਵੀ ਜਿਹੜਾ ਉਹ ਫਿਰ ਉਹ ਸਰਨਾ ਨਹੀਂ। ਪਰ ਇੱਕ ਤਾਂ ਇੱਕ ਹੈ ਵੀ ਇਸ ਟਾਈਮ ਰਾਸ਼ਟਰਪਤੀ ਟਰੰਪ ਦੀ ਜਿਹੜੀ ਅਹੁਦਾ ਆ ਉਹ ਬਹੁਤ ਹੀ ਜ਼ਿਆਦਾ ਤੱਤੇ ਪਾਣੀ ਦੇ ਵਿੱਚ ਆ। ਲਗਾਤਾਰ ਝਟਕੇ ਤੇ ਝਟਕਾ ਜਿਹੜਾ ਆ ਉਹਨਾਂ ਨੂੰ ਜਿਹੜਾ ਉਹ ਪੈ ਰਿਹਾ ਆ। ਤੇ ਜੇ ਇੰਪਲੀਕੇਟ ਡਾਇਰੈਕਟਲੀ ਜਿੱਦਾਂ ਹੋ ਜਾਂਦੇ ਨੇ ਵੀ ਇੱਦਾਂ ਹਸ਼ ਜਿਹੜੀਆਂ ਪੇਮੈਂਟਸ ਉਹਨਾਂ ਨੇ ਉਹ ਕੁੜੀਆਂ ਦਾ ਮੂੰਹ ਬੰਦ ਕਰਾਉਣ ਦੇ ਲਈ ਜਿਹੜੀਆਂ ਕੀਤੀਆਂ ਸੀਗੀਆਂ ਤਾਂ ਫਿਰ ਉਹ ਇੱਕ ਮਾਮਲਾ ਜਿਹੜਾ ਕਾਫੀ ਗੰਭੀਰ ਹੋਊਗਾ। ਫਿਰ ਕਿਤੇ ਨਾ ਕਿਤੇ GOP ਉੱਤੇ ਵੀ ਪ੍ਰੈਸ਼ਰ ਪਊਗਾ ਵੀ ਉਹਨਾਂ ਨੂੰ ਵੀ ਕੋਈ ਨਾ ਕੋਈ ਐਕਸ਼ਨ ਲੈਣਾ ਪਊਗਾ। ਡਿਪਾਰਟਮੈਂਟ ਆਫ ਜਸਟਿਸ ਦੀਆਂ ਹਰਜੋਤ ਸਿੰਘ ਜੀ ਗਾਈਡਲਾਈਨਸ ਦੇ ਮੁਤਾਬਕ ਜਿਹੜਾ ਸਿਟਿੰਗ ਪ੍ਰੈਜ਼ੀਡੈਂਟ ਹੁੰਦਾ ਆ ਉਹਨਾਂ ਨੂੰ ਇੰਡਾਈਟਮੈਂਟ ਦੇ ਵਿੱਚ ਉਹਨਾਂ ਦਾ ਨਾਮ ਕਦੀ ਵੀ ਜਿਹੜਾ ਉਹ ਨਹੀਂ ਆਉਂਦਾ। ਉਹਨਾਂ ਨੂੰ ਚਾਰਜ ਜਿਹੜਾ ਆ ਉਹ ਡਿਪਾਰਟਮੈਂਟ ਆਫ ਜਸਟਿਸ ਦੁਆਰਾ ਜਿਹੜਾ ਇੱਦਾਂ ਨਹੀਂ ਕੀਤਾ ਜਾ ਸਕਦਾ। ਸੋ ਕਹਿੰਦੇ ਆ ਵੀ ਇੰਪਲੀਕੇਸ਼ਨ ਤਾਂ ਡਾਇਰੈਕਟਲੀ ਜਿਹੜੀ ਲਿੰਕ ਨਜ਼ਰ ਆ ਰਿਹਾ ਆ ਪਰ ਉਹਨਾਂ ਨੂੰ ਜਿਹੜਾ ਚਾਰਜ ਨਹੀਂ ਕੀਤਾ ਇਸ ਦੇ ਪਿੱਛੇ ਇਹ ਵੀ ਕਾਰਨ ਹੋ ਸਕਦਾ ਆ ਰਾਸ਼ਟਰਪਤੀ ਨੂੰ ਉਹਨਾਂ ਦੇ ਅਹੁਦੇ ਤੋਂ ਲਾਉਣ ਦੇ ਲਈ ਸਿਰਫ ਤੇ ਸਿਰਫ ਅਖਤਿਆਰ ਜਿਹੜਾ ਕਾਂਗਰਸ ਕੋਲ ਆ। ਤੇ ਜੇ ਕਾਂਗਰਸ ਜਿਹੜੀ ਆ ਸੋਚਦੀ ਆ ਵੀ ਹਾਂ ਇਹ ਇਸ ਟਾਈਮ ਅਹੁਦੇ ਦੇ ਲਈ ਜਿਹੜਾ ਕਹਿ ਲਓ ਵੀ ਇੱਕ ਖਤਰਾ ਹੀ ਆ ਤੇ ਇਹ ਅਹੁਦਾ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਨਹੀਂ ਨਿਭਾ ਸਕਦੇ, ਆਪਣੇ ਕੰਮ ਨਹੀਂ ਕਰ ਸਕਦੇ, ਫਿਰ ਜਿਹੜਾ ਇੰਪੀਚਮੈਂਟ ਵਾਲੇ ਪਾਸੇ ਨੂੰ ਗੱਲ ਚੱਲਦੀ ਆ। ਹੈ ਤਾਂ ਔਖਾ ਕੰਮ ਪਰ ਪਹਿਲੋਂ ਵੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਹੋ ਚੁੱਕਾ ਆ ਜਾਂ ਫਿਰ ਇੰਪੀਚਮੈਂਟ ਦੇ ਡਰ ਤੋਂ ਅਸਤੀਫਾ ਜਿਹੜੇ ਆ ਕਈ ਰਾਸ਼ਟਰਪਤੀ ਜਿਹੜੇ ਉਹਨਾਂ ਨੂੰ ਵੀ ਜਿਹੜਾ ਉਹ ਦੇਣਾ ਪਿਆ ਆ। ਜਾਂ ਕਈ ਵਾਰੀ ਬੰਦਾ ਇੰਪੀਚ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਬਿਲ ਕਲਿੰਟਨ ਉਹਨਾਂ ਨੂੰ ਇੰਪੀਚ ਕੀਤਾ ਗਿਆ ਸੀ ਪਰ ਅਹੁਦੇ ਤੋਂ ਨਹੀਂ ਲਾਇਆ ਗਿਆ ਸੀ। ਸੋ ਇੱਦਾਂ ਵੀ ਹੋ ਜਾਂਦੀ ਆ ਵੀ ਇੰਪੀਚ ਕਰ ਦਿਓ ਤੇ ਉਹ ਤੇ ਅਹੁਦੇ ਤੋਂ ਨਾ ਲਾਇਆ ਜਾਵੇ। ਸੋ ਇਹ ਸਾਰਾ ਕੁਝ ਡਿਪੈਂਡ ਕਰਨਾ ਹੈਗਾ ਜਦੋਂ ਹੁਣ ਮਿਡ ਟਰਮ ਇਲੈਕਸ਼ਨ ਹੋਣੀ ਆ ਵੀ ਜਿਹੜੀ ਸੈਨੇਟ ਤੇ ਕਾਂਗਰਸ ਆ ਦੋਨਾਂ ਦੇ ਵਿੱਚ ਜਿਹੜੇ ਰਿਪਬਲਿਕਨ ਪਾਰਟੀ ਆ ਉਹ ਆਪਣੀ ਮੈਜੋਰਟੀ ਰੱਖ ਸਕਦੇ ਆ ਕਿ ਨਹੀਂ ਰੱਖ ਸਕਦੇ। ਪਰ ਆਈ ਗੈਸ
ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਹੁਣ ਆਈ ਥਿੰਕ ਪਾਰਟੀ ਲਾਈਨ ਤੋਂ ਵੀ ਕਿਤੇ ਨਾ ਕਿਤੇ ਉੱਠਣਾ ਚਾਹੀਦਾ, ਪਰ ਇਹ ਆ ਵੀ ਦੋਨਾਂ ਪਾਰਟੀਆਂ ਵੱਲੋਂ ਹਿਪੋਕ੍ਰੇਸੀ ਜਿਹੜੀ ਉਹ ਡੈਫੀਨੇਟਲੀ ਜਿਹੜੀ ਦਿਖੂਗੀ। ਜਦੋਂ ਬਿਲ ਕਲਿੰਟਨ ਦਾ ਮਾਮਲਾ ਸੀ ਉਦੋਂ ਡੈਮੋਕ੍ਰੇਟ ਕਹਿੰਦੇ ਸੀਗੇ ਵੀ ਇਹ ਇੰਪੀਚਮੈਂਟ ਅਫੈਂਸ ਨਹੀਂ ਹੈਗਾ, ਜਿਹੜਾ ਮੋਨਿਕਾ ਲੈਵਿੰਸਕੀ ਵਾਲਾ ਜਿਹੜਾ ਕਾਂਡ ਹੋਇਆ ਸੀਗਾ, ਤੇ ਹੁਣ GOP ਵਾਲੇ ਉਹ ਕਹਿਣਗੇ ਵੀ ਇਹ ਜਿਹੜਾ ਆ ਉਹ ਇੰਪੀਚਮੈਂਟ ਅਫੈਂਸ ਨਹੀਂ ਆ, ਉਹਦੀ ਇੰਪੀਚਮੈਂਟ ਦੀ ਮੰਗ ਕਰਨਗੇ। ਉਦੋਂ ਰਿਪਬਲਿਕਨ ਵਾਲੇ ਕਰਦੇ ਰਹੇ ਆ। ਸੋ ਇਹ ਪੋਲੀਟੀਸ਼ੀਅਨਾਂ ਦੀ ਜਿਹੜੀ ਹਿਪੋਕ੍ਰੇਸੀ ਆ ਵੀ ਜਦੋਂ ਆਪ ਪਾਵਰ 'ਚ ਹੁੰਦੇ ਆ ਤੇ ਜਦੋਂ ਆਪੋਜੀਸ਼ਨ 'ਚ ਹੁੰਦੇ ਆ ਉਦੋਂ ਬਸ ਚਿਹਰੇ ਮੋਹਰੇ ਬਦਲਦੇ ਆ। ਬਿਆਨ ਉਸੇ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਆਪੋਜੀਸ਼ਨ ਦੇ ਤੇ ਜਿਹੜੇ ਸੱਤਾ ਦੇ ਵਿੱਚ ਉਹਨਾਂ ਦੇ ਦੇਖਣ ਨੂੰ ਮਿਲਣਗੇ। ਹੁਣ ਬਿਲਕੁਲ ਜਦੋਂ ਖੁਦ ਇਹਨਾਂ ਨੇ ਆਪਣੇ ਬੈਨੀਫਿਟ ਵਧਾਉਣੇ ਹੁੰਦੇ ਆ ਜਾਂ ਸੈਲਰੀ ਵਧਾਉਣੀ ਹੁੰਦੀ ਆ ਉਦੋਂ ਸਾਰੇ ਬਾਈ ਪਾਰਟੀਜਨ ਹੋ ਜਾਂਦਾ ਕੰਮ। ਬਿਲਕੁਲ ਇਹ ਤਾਂ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਪੂਰੇ ਵਿਸ਼ਵ ਦਾ ਹੀ ਵਰਤਾਰਾ ਆ ਵੀ ਜਿੱਥੇ ਵੀ ਪੋਲੀਟਿਕਸ ਹੈਗੀ ਆ ਆਪਣੀਆਂ ਸੈਲਰੀਆਂ ਵਧਾਉਣ ਦੇ ਲਈ ਬੜੇ ਸੋਹਣੇ ਇਕੱਠੇ ਹੋ ਜਾਂਦੇ ਆ। ਉੱਦਾਂ ਇਕੱਠੇ ਹੋ ਕੇ ਕੋਈ ਵੀ ਜਿਹੜਾ ਬਿੱਲ ਉਹ ਪਾਸ ਕਰਨ ਨੂੰ ਇਹਨਾਂ ਦਾ ਜੀ ਨਹੀਂ ਕਰਦਾ ਜੀ। ਸੋ ਜਿਹੜੇ ਕਹਿੰਦੇ ਰੋਬਰਟ ਮੁੱਲਰ ਹੈਗੇ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਵਿਕਟਰੀ ਮਿਲੀ ਹੈਗੀ ਆ ਵੀ 2 ਬੰਦਿਆਂ ਨੂੰ ਉਹ ਚਾਰਜ ਕਰਨ ਜਾ ਰਿਹਾ ਹੈਗੇ ਆ, ਤੇ ਪੌਲ ਮੈਨਾਫੋਰਟ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਫਾਰਮਰ ਕੈਂਪੇਨ ਚੇਅਰਮੈਨ ਆ ਉਹਨਾਂ ਨੂੰ 8 ਕਾਊਂਟ ਦੇ ਉੱਤੇ ਚਾਰਜ ਕੀਤਾ ਗਿਆ ਆ। ਮੋਸਟ ਪ੍ਰੋਬਬਲੀ ਉਹਨਾਂ ਤੇ ਫੈਲਨੀ ਚਾਰਜ ਲੱਗਣਗੇ ਜਿਹਦੇ ਵਿੱਚ ਬੈਂਕ ਦੇ ਨਾਲ ਫਾਈਨੈਂਸ਼ੀਅਲ ਫਰਾਡ ਇਸ ਤਰ੍ਹਾਂ ਦੇ ਜਿਹੜੇ ਚਾਰਜਸ ਆ ਉਹ ਲਾਏ ਗਏ ਹੈਗੇ ਆ। ਤੇ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਬਹੁਤੇ ਚਾਰਜਸ ਇਹ ਉਦੇ ਆ ਜਦੋਂ ਤੋਂ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦਾ ਆਫਿਸ ਸਾਂਭਿਆ ਉਹ ਤੋਂ ਪਹਿਲਾਂ ਦੇ। ਸੋ ਮਿਲੀਅਨਸ ਆਫ ਡਾਲਰ ਜਿਹੜੇ ਆ ਇਹਦੇ ਵਿੱਚ ਇਨਵੋਲਵ ਹੈਗੇ ਆ। ਸੋ ਲੱਗਦਾ ਆ ਵੀ ਜਿਹੜੇ ਪੌਲ ਮੈਨਾਫੋਰਟ ਆ ਇਹਨਾਂ ਨੂੰ ਤਾਂ ਇੱਕ ਤਰ੍ਹਾਂ ਨਾਲ ਮਾਫੀ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਵੱਲੋਂ ਮਿਲ ਜਾਊਗੀ, ਕਿਉਂਕਿ ਜਿਸ ਤਰ੍ਹਾਂ ਦੇ ਉਹ ਬਿਆਨ ਦੇ ਰਹੇ ਆ ਕੱਲ੍ਹ ਦਿੱਤੇ ਆ ਵੀ ਉਹ ਹੀ ਇਜ਼ ਏ ਗੁੱਡ ਮੈਨ। ਸੋ ਲੱਗਦਾ ਹੈ ਵੀ ਇਹ ਸ਼ਾਇਦ ਜੇਲ੍ਹ ਦੀ ਹਵਾ ਨਾ ਹੀ ਖਾਣ, ਜੇ ਖਾਊਗੇ ਵੀ ਥੋੜੇ ਕੁ ਦਿਨ ਭਾਵੇਂ ਖਾ ਲੂਗੇ। ਰਾਈਟ, ਬਿਲਕੁਲ। ਇਹ ਪਰ ਬਹੁਤ ਇੱਕ ਮਾੜੀ ਗੱਲ ਜਿਹੜੀ ਹੋਊਗੀ। ਹੁਣ ਇਸੇ ਹੀ ਜਿਹੜੀਆਂ ਗੱਲਾਂ ਬਾਤਾਂ ਦੇ ਵਿੱਚ ਜਿਹੜੇ ਕੋਰਟ ਦੇ ਡਾਕੂਮੈਂਟਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈ ਵੀ ਕਹਿੰਦੇ ਜਿਹੜੇ ਟਰੰਪ ਦੀ ਕੰਪਨੀ ਸੀ ਉਹਨਾਂ ਨੇ ਜਿਹੜਾ ਇਹ ਟਰੰਪ ਦਾ ਫਿਕਸਰ ਜਿਸ ਨੂੰ ਇਹ ਆਖਿਆ ਜਾਂਦਾ ਮਾਈਕਲ ਕੋਹਨ $4,20,000 ਦੀਆਂ ਜਿਹੜੀਆਂ ਪੇਮੈਂਟਸ ਆ ਉਹ ਅਪਰੂਵ ਕੀਤੀਆਂ ਸੀਗੀਆਂ ਨਕਲੀ ਇਨਵੋਇਸਿਸ ਜਿਹੜੀਆਂ ਆ ਉਹ ਬਣਾ ਕੇ। ਕੁਛ ਇਹ ਗੱਲਾਂ ਜਿਹੜੀਆਂ ਹੁਣ ਸਾਹਮਣੇ ਆਈਆਂ ਜਿਹੜੀਆਂ ਔਰਤਾਂ ਨੂੰ ਜਿਹੜਾ ਚੁੱਪ ਕਰਾਉਣ ਦੇ ਲਈ ਦਿੱਤੀਆਂ ਗਈਆਂ ਸੀ। ਜਿਹੜਾ ਸਟੋਰਮੀ ਡੈਨੀਅਲਸ ਵਾਲਾ ਮਾਮਲਾ ਆ ਉਹ ਮੁੜ ਕੇ ਫੋਰਫਰੰਟ ਦੇ ਉੱਤੇ ਜਿਹੜਾ ਆ ਉਹ ਆ ਚੁੱਕਾ, ਸਾਹਮਣੇ ਆ ਚੁੱਕਾ ਆ। ਸੋ ਇਹ ਹੁਣ ਕਾਫੀ ਇੱਕ ਰੌਲਾ ਰੱਪਾ ਆ, ਪ੍ਰੈਸ਼ਰ ਬਹੁਤ ਜ਼ਿਆਦਾ ਇਸ ਟਾਈਮ ਕਿਤੇ ਨਾ ਕਿਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਉੱਤੇ ਹੈਗਾ ਆ, ਕਿਉਂਕਿ ਉਹਨਾਂ ਦੇ ਜਿਹੜੇ ਫਾਰਮਰ ਐਸੋਸੀਏਟਸ ਆ ਪੁਰਾਣੇ ਜਿਹੜੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਆ ਉਹ ਬੁਰੀ ਤਰ੍ਹਾਂ ਜਿਹੜੇ ਫਸ ਚੁੱਕੇ ਨੇ। ਇਹ ਇਕੱਲੇ ਕਨਵਿਕਸ਼ਨ ਜਿਹੜੀਆਂ ਇਹਨਾਂ ਵਿੱਚ ਇਕੱਲਾ ਇੰਡਾਈਟ ਹੀ ਨਹੀਂ ਹੋਇਆ ਹਰਜੋਤ ਸਿੰਘ ਜੀ, ਕਨਵਿਕਟ ਜਿਹੜੇ ਹੋ ਚੁੱਕੇ ਆ ਇਹਨਾਂ ਦੇ ਉੱਤੇ ਦੋਸ਼ ਜਿਹੜੇ ਆ ਉਹ ਸਾਬਤ ਹੋ ਚੁੱਕੇ ਆ, ਜਿਨ੍ਹਾਂ ਵਿੱਚ 3 ਜਾਣੇ ਤਾਂ ਬਹੁਤ ਅਹਿਮ ਆ। ਇੱਕ ਇਹਨਾਂ ਦਾ ਜਿਹੜਾ 10 ਸਾਲ ਤੋਂ ਵੀ ਜਿਹੜਾ ਜ਼ਿਆਦਾ ਸਮਾਂ ਜਿਹੜਾ ਨਾਲ ਰਿਹਾ ਵਕੀਲ ਮਾਈਕਲ ਕੋਹਨ ਆ, ਇਹਨਾਂ ਦੀ ਕੈਂਪੇਨ ਦਾ ਜਿਹੜਾ ਚੇਅਰਮੈਨ ਪੌਲ ਮੈਨਾਫੋਰਟ ਆ, ਤੇ ਨਾਲ ਸਿਕਿਉਰਿਟੀ ਐਡਵਾਈਜ਼ਰ ਮਾਈਕਲ ਫਲਿਨ ਜਿਹੜੇ ਆ। ਇਹ 3 ਜਾਣੇ ਤਾਂ ਜਿਹੜੇ ਇਹਨਾਂ ਦੇ ਉੱਤੇ ਜਿਹੜੀਆਂ ਸਜ਼ਾਵਾਂ ਇਹਨਾਂ ਨੂੰ ਹੋ ਵੀ ਚੁੱਕੀਆਂ ਆ। ਸੋ ਇਹ ਕਾਫੀ ਜਿਹੜਾ ਇਸ ਟਾਈਮ ਪ੍ਰੈਸ਼ਰ ਵੱਧ ਰਿਹਾ। ਸੋ ਦੇਖਦੇ ਹਾਂ ਵੀ ਇਕੱਲੇ ਪ੍ਰੈਜ਼ੀਡੈਂਟ ਟਰੰਪ ਹੀ ਨਹੀਂ, ਇਹ ਰਿਪਬਲਿਕਨ ਪਾਰਟੀ ਦੇ ਉੱਤੇ ਵੀ ਕਿਤੇ ਨਾ ਕਿਤੇ ਜਿਹੜਾ ਨਾਲ ਦੇ ਨਾਲ ਇਹ ਪ੍ਰੈਸ਼ਰ ਜਿਹੜਾ ਉਹ ਵਧੂਗਾ ਵੀ ਉਹ ਪੂਰੇ ਇਸ ਮਾਮਲੇ ਦੇ ਵਿੱਚ ਕਰਨਗੇ। ਪਰ ਇੱਕ ਵਾਰੀ ਇਹ ਆ ਵੀ ਹੁਣ ਇਹ ਸਾਰਾ ਮਾਮਲਾ ਹਰਜੋਤ ਸਿੰਘ ਜੀ ਪੂਰੇ ਦਾ ਪੂਰਾ ਮਾਮਲਾ ਮਿਡ ਟਰਮ ਇਲੈਕਸ਼ਨ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਜਿਹੜਾ ਆ ਉਹ ਕਹਿ ਲਓ ਵੀ ਸਿਰ ਚੜ੍ਹ ਕੇ ਜਿਹੜਾ ਉਹ ਬੋਲੂਗਾ। ਲੋਕਾਂ ਨੂੰ ਹੁਣ ਕਿਤੇ ਨਾ ਕਿਤੇ ਜਿਹੜਾ ਇਮੀਗ੍ਰੇਸ਼ਨ ਦਾ ਮਸਲਾ ਹੋਊਗਾ ਜਾਂ ਹੋਰ ਮਸਲੇ ਹੋਣਗੇ, ਕਿਉਂਕਿ ਪ੍ਰੈਜ਼ੀਡੈਂਟ ਜਦੋਂ ਡਾਇਰੈਕਟਲੀ ਇਨਵੋਲਵ ਕਿਸੇ ਜਿਹੜੇ ਕਹਿ ਲਓ ਵੀ ਜਿਹੜੀਆਂ ਹੁੰਦੀਆਂ ਇੰਡਾਈਟਮੈਂਟ ਆ ਉਹਨਾਂ ਦੇ ਵਿੱਚ ਆਉਂਦੇ ਆ ਤਾਂ ਫਿਰ ਉਹ ਓਬਵੀਅਸਲੀ ਉਹ ਮਸਲਾ ਜ਼ਿਆਦਾ ਵੱਡਾ ਬਣ ਜਾਂਦਾ ਆ ਜੀ। ਤੇ ਸਾਰੇ ਹੀ ਜਿਹੜੇ ਪ੍ਰੈਜ਼ੀਡੈਂਟ ਆ ਉਹ ਲੋਕਾਂ ਨੂੰ ਮਾਫੀ ਦੇ ਦਿੰਦੇ ਹੈਗੇ ਆ ਜਿਹੜੇ ਉਹਨਾਂ ਦੇ ਖਾਸ ਬੰਦੇ ਹੁੰਦੇ ਹੈਗੇ ਆ, ਜਾਂ ਜੇ ਉਹਨਾਂ ਨੂੰ ਲੱਗਦਾ ਹੈਗਾ ਵੀ ਇਹ ਬੰਦੇ ਨੇ ਕੰਮ ਕੀਤਾ ਸੀ ਵਧੀਆ ਵੀ ਚਲੋ ਗਲਤੀ ਕਰ ਲਈ ਇਹਨੂੰ ਮਾਫ ਕੀਤਾ ਜਾਵੇ। ਸੋ ਹੁਣ ਤੱਕ ਕਹਿੰਦੇ ਵੀ ਜੁਲਾਈ ਦੇ 10 ਤੱਕ ਪ੍ਰੈਜ਼ੀਡੈਂਟ ਟਰੰਪ ਨੇ ਜੋ ਮੇਨ ਬੰਦੇ ਹੁਣ ਤੱਕ ਜਿਨ੍ਹਾਂ ਨੂੰ ਮਾਫੀ ਦਿੱਤੀ ਆ ਉਹਨਾਂ ਦੇ ਵਿੱਚ ਜੋਸਫ ਅਰਪਾਇਓ ਇਹ ਐਰੀਜ਼ੋਨਾ ਤੋਂ ਸੀ ਜਿਨ੍ਹਾਂ ਨੂੰ ਕੰਟੈਂਪਟ ਆਫ ਕੋਰਟ ਕਰਕੇ ਅੰਦਰ ਕੀਤਾ ਸੀ, ਤੇ ਇਸੇ ਤਰ੍ਹਾਂ ਕ੍ਰਿਸਟਨ ਮਾਰਕ ਸੋਸੀਅਰ ਉਹਨਾਂ ਨੂੰ 12 ਮਹੀਨਿਆਂ ਦੀ ਸਜ਼ਾ ਹੋਈ ਸੀ ਅਨਆਥੋਰਾਈਜ਼ਡ ਰਿਟੈਂਸ਼ਨ ਆਫ ਡਿਫੈਂਸ ਇਨਫੋਰਮੇਸ਼ਨ, ਤੇ ਲਿਬੀ ਸਕੂਟਰ ਲਿਬੀ ਕਰਕੇ ਬਹੁਤ ਮਸ਼ਹੂਰ ਹੋਏ ਸੀ ਉਹਨਾਂ ਨੂੰ ਅਬਸਟਰਕਸ਼ਨ ਆਫ ਜਸਟਿਸ ਫਾਲਸ ਸਟੇਟਮੈਂਟ ਪਰਜਰੀ 2 ਕਾਊਂਟ ਤੇ ਡਿਸਟ੍ਰਿਕਟ ਆਫ ਕੋਲੰਬੀਆ ਵੱਲੋਂ ਚਾਰਜ ਕੀਤਾ ਸੀ। 30 ਮਹੀਨਿਆਂ ਦੀ ਉਹਨਾਂ ਨੂੰ ਸਜ਼ਾ ਹੋਈ ਸੀ ਤੇ 2 ਸਾਲਾਂ ਦੀ ਸੁਪਰਵਿਜ਼ਨ ਤੇ 2.5 ਲੱਖ ਦਾ ਫਾਈਨ ਹੋਇਆ ਸੀ, ਉਹਨਾਂ ਨੂੰ ਵੀ ਮਾਫ ਕੀਤਾ ਸੀ। ਇਸੇ ਤਰ੍ਹਾਂ ਜੌਨ ਆਰਥਰ ਜੌਨਸਨ ਤੇ ਦਿਨੇਸ਼ ਡੀ ਸੋਜ਼ਾ ਇਹ ਬੜੇ ਰਿਪਬਲਿਕਨ
ਪ੍ਰੋਮੀਨੈਂਟ ਪਰਸਨ ਆ, ਉਹਨਾਂ ਦੇ ਕੈਂਪੇਨ ਕੰਟਰੀਬਿਊਸ਼ਨ ਫਰਾਡ ਦੇ ਅੰਦਰ ਇਹਨਾਂ ਨੂੰ ਪਾਇਆ ਗਿਆ ਸੀ, ਜਿਹਦੇ ਵਿੱਚ 5 ਸਾਲਾਂ ਦੀ ਇਹਨਾਂ ਨੂੰ ਜਿਹੜਾ ਸਜ਼ਾ ਹੋਈ ਸੀ, ਉਹਨਾਂ ਨੂੰ ਵੀ ਮਾਫ ਕੀਤਾ। ਇਸੇ ਤਰ੍ਹਾਂ ਡਵਾਈਟ ਲਿੰਕਨ ਹੈਮੰਡ ਤੇ ਸਟੀਵਨ ਹੈਮੰਡ ਜਿਹੜੇ ਹੈਗੇ ਆ, ਇਹਨਾਂ ਨੂੰ ਵੀ ਪਿਛਲੇ ਮਹੀਨਿਆਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਵੱਲੋਂ ਮਾਫੀ ਦਿੱਤੀ ਗਈ ਸੀ। ਜੀ ਜੀ ਜੀ। ਸੋ ਕਾਫੀ ਜਿਹੜੀਆਂ ਮਾਫੀਆਂ ਹੋ ਚੁੱਕੀਆਂ, ਪਹਿਲੇ ਰਾਸ਼ਟਰਪਤੀ ਨਹੀਂ ਤੇ ਅਖੀਰਲੇ ਨਹੀਂ ਆ ਜਿਹੜੇ ਹੋਣਗੇ ਵੀ ਜਿਹੜੇ ਆ ਆਪਣੇ ਨਜ਼ਦੀਕੀਆਂ ਨੂੰ ਇੱਦਾਂ ਮਾਫ ਕਰਨਗੇ, ਜਾਂ ਹੋਰ ਜਿਹੜੇ ਉਹਨਾਂ ਦੀ ਵਿਚਾਰਧਾਰਾ ਵਾਲੇ ਬੰਦੇ ਆ ਉਹਨਾਂ ਨੂੰ ਜਿਹੜਾ ਉਹ ਮਾਫ ਕਰਨਗੇ। ਸੋ ਦੇਖਦੇ ਆ ਜਿਹੜਾ ਕੀ ਬਣਦਾ ਆ। ਉੱਧਰ ਕਹਿੰਦੇ ਵੀ ਜਿਹੜਾ ਰਾਈਟ ਵਿੰਗ ਮੀਡੀਆ ਹੈਗਾ ਆ, ਉਹਨਾਂ ਦੇ ਯੂਨੀਵਰਸ ਦੇ ਵਿੱਚ ਕਹਿੰਦੇ ਕੋਈ ਬਹੁਤਾ ਫਰਕ ਨਹੀਂ ਆਇਆ। ਉਹਨਾਂ ਨੇ ਮਾਈਕਲ ਕੋਹਨ ਵਾਲੀ ਕਹਿੰਦੇ ਖਬਰ ਤਾਂ ਮਾੜੀ ਜੀ ਚਲਾਈ, ਪਰ ਉਹ ਦੱਸਣਾ ਵਿੱਚ ਭੁੱਲ ਗਏ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਡਾਇਰੈਕਟਲੀ ਇਸ ਦੇ ਵਿੱਚ ਇੰਪਲੀਕੇਟ ਹੋ ਰਹੇ ਆ। ਬਾਅਦ ਦੇ ਵਿੱਚ ਕਹਿੰਦੇ ਇੱਕ ਥਿਊਰੀ ਉਹਨਾਂ ਨੇ ਹੋਰ ਜਿਹੜੀ ਉਸ ਦੇ ਵਿੱਚ ਛੱਡੀ ਵੀ ਜਿਹੜਾ ਕੋਈ ਪੁਰਾਣਾ ਕਾਂਗਰੈਸ਼ਨਲ IT ਸਟਾਫਰ ਆ, ਉਹ ਜਿਹੜੀ ਕੌਨਸਪੀਰੇਸੀ ਥਿਊਰੀਆਂ ਇਸ ਹਿਸਾਬ ਦੇ ਨਾਲ ਜਿਹੜਾ ਉਹ ਘੜ ਰਿਹਾ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਇੰਡਾਈਟ ਕੀਤਾ ਜਾ ਸਕਦਾ ਆ। ਸੋ ਉਹਨਾਂ ਦੇ ਕਹਿੰਦੇ ਯੂਨੀਵਰਸ ਦੇ ਵਿੱਚ ਕੋਈ ਬਹੁਤਾ ਜਿਹੜਾ ਆ ਉਹ ਫਰਕ ਆ ਉਹ ਨਹੀਂ ਪਿਆ। ਉਹ ਅਜੇ ਵੀ ਇਹੀ ਜਿਹੜੀ ਗੱਲ ਆ ਉਹ ਸਾਬਤ ਕਰਨ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਨੇ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਕਲੂਜਨ ਆ ਉਹ ਨਹੀਂ ਹੈਗੀ ਰਸ਼ੀਆ ਦੇ ਵਿੱਚ। ਆਈ ਥਿੰਕ ਇਹ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਜਿਹੜਾ ਹੁਣ ਹੌਲੀ ਹੌਲੀ ਦੱਸੂਗਾ ਵੀ ਕੀ ਜਿਹੜੀਆਂ ਇਸ ਦੇ ਵਿੱਚੋਂ ਗੱਲਾਂ ਨਿਕਲਦੀਆਂ। ਪਰ ਓਵਰਆਲ ਇਸ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਜਿਹੜੇ ਪ੍ਰੋਮੀਨੈਂਟ ਬੰਦੇ, ਹਰਜੋਤ ਸਿੰਘ ਜੀ ਜਿਹੜੇ ਉਹ ਅੰਦਰ ਜਾ ਚੁੱਕੇ ਨੇ, ਹੁਣ ਉਹਨਾਂ ਤੇ ਦੋਸ਼ ਸਾਬਤ ਹੋ ਚੁੱਕੇ ਨੇ। ਇਹ ਗੱਲਾਂ ਹੁਣ ਜਿਹੜੀਆਂ ਕਨਫਰਮ ਹੀ ਆ ਇੱਕ ਹਿਸਾਬ ਦੇ ਨਾਲ, ਬਾਰ-ਬਾਰ ਕਿੰਨੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਰਹੇ ਆ, ਜਿਹੜੇ ਸਿਕਿਉਰਿਟੀ ਆਪਣੀਆਂ ਵਾਲੀਆਂ ਇੰਟੈਲੀਜੈਂਸ ਵਾਲੀਆਂ ਬ੍ਰਾਂਚਾਂ ਹੈਗੀਆਂ, ਉਹਨਾਂ ਦੇ ਆ ਕੇ ਕਹਿ ਰਹੇ ਆ ਵੀ ਰਸ਼ੀਆ ਨੇ ਕਿਸ ਤਰੀਕੇ ਦੇ ਨਾਲ ਮੈਡਲਿੰਗ ਕਰਨ ਦੀ ਕੋਸ਼ਿਸ਼ ਕੀਤੀ, ਕਾਮਯਾਬ ਵੀ ਹੋਏ। ਕੱਲ੍ਹ ਜੇ ਮਾਈਕਰੋਸਾਫਟ ਵਾਲੀ ਖਬਰ ਸੀ ਵੀ US ਸੈਨੇਟ ਦੀ ਤੇ ਹੋਰ ਜਿਹੜੇ ਰਾਈਟ ਵਿੰਗ ਕੰਜ਼ਰਵੇਟਿਵ ਮੀਡੀਆ ਦੀਆਂ ਜਿਹੜੀਆਂ ਕੋਈ ਇੰਸਟੀਟਿਊਸ਼ਨਸ ਉਹਨਾਂ ਦੀਆਂ ਨਕਲੀਆਂ ਵੈਬਸਾਈਟ ਬਣਾ ਕੇ ਉਹਨਾਂ ਦੇ ਯੂਜ਼ਰ ਨੇਮ ਪਾਸਵਰਡ ਹਥਿਆਉਣ ਦੀਆਂ ਕੋਸ਼ਿਸ਼ਾਂ ਸੀਗੀਆਂ। ਸੋ ਕਾਫੀ ਕੁਛ ਲਗਾਤਾਰ ਜਿਹੜਾ ਆ ਉਹ ਚੱਲ ਰਿਹਾ ਆ। ਸੋ ਆਈ ਥਿੰਕ ਕਿਤੇ ਨਾ ਕਿਤੇ ਜਿਹੜਾ ਇਹਨਾਂ ਨੂੰ ਇਹ ਮੰਨਣਾ ਪਊਗਾ ਤੇ ਇਸ ਦੇ ਨਿਜਾਤ ਵੱਲ ਨੂੰ ਜਿਹੜਾ ਉਹ ਜਾਣਾ ਪਊਗਾ। ਸਭ ਨੂੰ ਯਾਦ ਹੋਊਗਾ ਵੀ ਕੁਝ ਸਮਾਂ ਪਹਿਲਾਂ ਖਬਰ ਆਈ ਸੀ ਵੀ ਸਟੇਟ ਡਿਪਾਰਟਮੈਂਟ ਦੇ ਕਿੰਨੇ $1 ਮਿਲੀਅਨ ਜਿਹੜੇ ਆ ਇਹੋ ਜਿਹੀਆਂ ਚੀਜ਼ਾਂ ਨੂੰ ਰੋਕਣ ਦੇ ਲਈ ਜਿਹੜੇ ਆ ਬਜਟ ਅਲਾਟ ਕੀਤਾ ਸੀ, ਪਰ ਉਹਨਾਂ ਵਿੱਚੋਂ ਕਹਿੰਦੇ $1 ਵੀ ਉਹਨਾਂ ਨੇ ਖਰਚਿਆ ਨਹੀਂ ਸੀਗਾ ਵੀ ਇਸ ਚੀਜ਼ਾਂ ਨੂੰ ਕਿੱਦਾਂ ਜਿਹੜਾ ਉਹ ਰੋਕਿਆ ਜਾ ਸਕਦਾ ਆ। ਤੇ ਹੁਣ ਜਦੋਂ ਸਿਰੋਂ ਪਾਣੀ ਲੰਘ ਗਿਆ ਆ ਤਾਂ ਹੁਣ ਇੰਨਾ ਰੌਲਾ ਪੈ ਰਿਹਾ ਆ। ਸੋ ਕਿਤੇ ਨਾ ਕਿਤੇ ਇਸ ਦੇ ਵਿੱਚ ਪਿਛਲਾ ਪ੍ਰਸ਼ਾਸਨ ਵੀ ਜ਼ਿੰਮੇਵਾਰ ਜਿਹੜਾ ਉਹ ਰਿਹਾ ਆ ਵੀ ਉਹਨਾਂ ਨੇ ਪਤਾ ਨਹੀਂ ਕਿੰਨੀ ਕੁ ਟਰਾਈ ਕੀਤੀ, ਕਿੰਨੀ ਕੁ ਨਹੀਂ ਟਰਾਈ ਕੀਤੀ। ਮੈਡਲਿੰਗ ਜਿਹੜੀ ਜਿਸ ਟਾਈਮ ਦੇ ਉੱਤੇ ਹੋਈ ਆ ਉਦੋਂ ਇੱਕ ਪ੍ਰਸ਼ਾਸਨ ਜਾ ਰਿਹਾ ਸੀ ਤੇ ਦੂਜਾ ਜਿਹੜਾ ਉਸ ਟਾਈਮ ਦੇ ਉੱਤੇ ਆ ਰਿਹਾ ਸੀਗਾ। ਸੋ ਕਾਫੀ ਜਿਹੜੇ ਵੱਡੇ ਸਵਾਲ ਨੇ ਅਮਰੀਕਾ ਦੀ ਕਿਤੇ ਨਾ ਕਿਤੇ ਡੈਮੋਕ੍ਰੇਸੀ ਦੇ ਉੱਤੇ ਜਿਹੜੇ ਆ ਇਸ ਹਿਸਾਬ ਦੇ ਨਾਲ ਸਵਾਲ ਉੱਠਦੇ ਨੇ ਵੀ ਬਾਹਰਲਾ ਮੁਲਕ ਕਿੱਦਾਂ ਜਿਹੜਾ ਇਸ ਦੇ ਵਿੱਚ ਕਹਿ ਲਓ ਵੀ ਹੱਥ ਪੈਰ ਜਿਹੜਾ ਆ ਉਹ ਫਸਾ ਰਿਹਾ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਦੱਸ ਰਹੇ ਸੀ, ਆਇਓਵਾ ਦੇ ਵਿੱਚ ਕਿਸ ਤਰ੍ਹਾਂ ਇੱਕ ਆਇਓਵਾ ਯੂਨੀਵਰਸਿਟੀ ਦੀ ਸਟੂਡੈਂਟ ਜਿਹੜੀ ਟਿਬੇਟਸ ਆ ਜਿਹਨੂੰ ਪਹਿਲਾਂ ਗਵਾਚੀ ਹੋਈ ਸੀ ਜਿਹੜੀ ਇੱਕ ਤਰ੍ਹਾਂ ਨਾਲ, ਤੇ ਉਹਦੀ ਜਿਹੜੀ ਬੋਡੀ ਆ ਉਹ ਮਿਲ ਗਈ ਆ, ਤੇ ਹੁਣ ਜਿਹੜਾ ਉਹਦਾ ਕਤਲ ਹੋਇਆ ਆ ਉਹਦੇ ਸੰਬੰਧ ਦੇ ਵਿੱਚ ਕ੍ਰਿਸਟੀਅਨ ਰਿਵੇਰਾ ਨਾਮ ਦੇ 24 ਸਾਲਾਂ ਦਾ ਇੱਕ ਨੌਜਵਾਨ ਆ, ਉਹਨੂੰ ਅਰੈਸਟ ਕੀਤਾ ਗਿਆ ਆ। ਉਹ ਇੱਕ ਜਿਹੜਾ ਉੱਥੇ ਕਹਿੰਦੇ ਫਾਰਮ ਆ ਆਇਓਵਾ ਦੇ ਵਿੱਚ, ਜ਼ਰਾਬੀ ਫਾਰਮ, ਉੱਥੇ ਕੰਮ ਕਰਦਾ ਸੀ ਪਿਛਲੇ 4 ਸਾਲਾਂ ਤੋਂ। ਉਸ ਫਾਰਮ ਦੇ ਜਿਹੜੇ ਮਾਲਕ ਹੈਗੇ ਆ ਡੇਨਾ ਲੈਂਗ, ਉਹ ਕਹਿੰਦੇ ਇੱਕ ਟਾਈਮ ਦੇ ਉੱਤੇ ਕੈਂਡੀਡੇਟ ਵੀ ਸੀ ਸੈਕਟਰੀ ਆਫ ਐਗਰੀਕਲਚਰ ਉਸ ਸਟੇਟ ਦੀ, ਤੇ ਉਹ ਕਹਿੰਦੀ ਵੀ ਅਸੀਂ ਇਹਦਾ ਜਿਹੜੀ ਆ 4 ਸਾਲ ਪਹਿਲਾਂ ਵੀ ਪੂਰੀ ਤਰ੍ਹਾਂ ਜਿਹੜੀ ਆ ਜਿਹੜਾ ਕਸਟਮ ਐਨਫੋਰਸਮੈਂਟ ਆਫਿਸ ਵੱਲੋਂ ਇਹਦਾ ਜਿਹੜਾ ਇੰਪਲਾਇਮੈਂਟ ਵੈਰੀਫਿਕੇਸ਼ਨ ਕਰੀ ਦੀ ਆ ਉਹ ਪੂਰੀ ਤਰ੍ਹਾਂ ਕੀਤੀ ਹੈਗੀ ਆ। ਸੋ ਇਹ ਨਹੀਂ ਪਤਾ ਲੱਗਾ ਵੀ ਉਹ ਇਲੀਗਲ ਕਿੱਦਾਂ ਸੀ, ਪਰ ਜਿਹੜੀਆਂ ਅਥਾਰਟੀਜ਼ ਆ ਉਹ ਹੁਣ ਕਹਿ ਰਹੀਆਂ ਵੀ ਜਿਹੜਾ ਇਹ ਰਿਵੇਰਾ ਆ 24 ਸਾਲਾਂ ਦਾ, ਜੋ ਕਿ ਪੌਵਸ਼ਿਕ ਕਾਉਂਟੀ ਆਇਓਵਾ ਦੇ ਵਿੱਚ ਰਹਿੰਦਾ ਸੀ, ਤੇ ਇਹ ਬਿਲਕੁਲ ਇਸ ਮੁਲਕ ਦੇ ਵਿੱਚ ਇਲੀਗਲ ਸੀ। ਤੇ ਜਦੋਂ ਕਿ ਜਿਹੜੇ ਇਹਦੇ ਮਾਲਕ ਆ ਫਾਰਮ ਦੇ, ਉਹ ਕਹਿ ਰਹੇ ਆ ਵੀ ਅਸੀਂ ਆਲਰੇਡੀ ਜਿਹੜੀ ਆ ਵੈਰੀਫਾਈ ਕੀਤਾ ਸੀ ਇਸ ਨੂੰ। ਪਰ ਕੁਛ ਵੀ ਹੋਵੇ, ਇੱਕ 22 ਸਾਲਾਂ ਦੀ ਜਿਹੜੀ ਨੌਜਵਾਨ ਲੜਕੀ ਆ ਉਹਨੂੰ ਪਤਾ ਨਹੀਂ ਕੀ ਕੀਤਾ ਹੋਊਗਾ ਕਰਕੇ ਉਹਦਾ ਜਿਹੜਾ ਇਹ ਕਤਲ ਕੀਤਾ ਗਿਆ, ਤੇ ਇਹ ਜਿਹੜਾ ਆ ਬਹੁਤ ਮਾੜੀ ਗੱਲ ਹੋਈ।
ਬਿਲਕੁਲ। ਤੇ ਇੱਕ ਵਾਰੀ ਫਿਰ ਜਿਹੜਾ ਅਨਡਾਕੂਮੈਂਟਡ ਇਮੀਗ੍ਰੈਂਟ ਇਸ ਦੇ ਕਹਿ ਲਓ ਵੀ ਖਬਰ ਦੇ ਵਿਚਕਾਰ ਮੇਨ ਜਿਹੜੀ ਚੀਜ਼ ਬਣ ਕੇ ਨਿਕਲਿਆ ਆ ਵੀ ਇਹ ਮਾਸੂਮ ਜੀ ਇੱਕ ਹਿਸਾਬ ਦੇ ਨਾਲ ਜਿਹੜੀ ਕੁੜੀ ਆ ਉਸ ਦੀ ਜਿਹੜੀ ਜਾਨ ਚਲੇ ਗਈ ਆ। ਤੇ ਆਇਓਵਾ ਦੀ ਲਾ ਇਨਫੋਰਸਮੈਂਟ ਜਿਹੜੇ ਚਾਰਜਿਸ ਉਹਨਾਂ ਨੇ ਇਸ ਦਾ ਨਾਮ ਜਿਹੜਾ ਅਨਡਾਕੂਮੈਂਟਡ ਇਮੀਗ੍ਰੈਂਟ ਆ ਉਸ ਨੂੰ ਜਿਹੜਾ ਉਹ ਰੱਖਿਆ, ਰਿਵੇਰਾ ਨਾਮ ਦਾ ਹੈਗਾ ਆ। ਸੋ ਇਹ ਦੇਖੋ ਕਿੰਨੇ ਮਸਲੇ ਇਸ ਟਾਈਮ ਲਗਾਤਾਰ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ। ਜੇ ਰਾਸ਼ਟਰਪਤੀ ਟਰੰਪ ਨੂੰ ਹੁਣ ਜਦੋਂ ਮੌਕਾ ਮਿਲੇ, ਜਦੋਂ ਇੱਕ ਵਾਰੀ ਇਸ ਦੇ ਚਾਰਜ ਲੱਗ ਕੇ ਜਾਂ ਕਨਵਿਕਟ ਹੋ ਗਿਆ, ਤਾਂ ਜਿੱਦਾਂ ਕੇਟ ਸਟਾਈਨ ਦਾ ਕੇਸ ਸੀਗਾ ਸੈਨ ਫਰਾਂਸਿਸਕੋ ਵਾਲਾ, ਉਹ ਮਾਰੀ ਗਈ ਸੀਗੀ ਸਟ੍ਰੇ ਬੁਲਟ ਦੇ ਨਾਲ। ਜਿਊਰੀ ਨੇ ਉਸ ਨੂੰ ਅਕਵਿਟਲ ਵੀ ਉੱਦਾਂ ਉਸ ਦਾ ਜਿਹੜਾ ਉਹ ਕਰ ਦਿੱਤਾ ਸੀ, ਉਸ ਨੂੰ ਦੋਸ਼ੀ ਨਹੀਂ ਸੀ ਕਰਾਰ ਦਿੱਤਾ ਉਸ ਮਾਮਲੇ ਦੇ ਵਿੱਚ ਅਨਡਾਕੂਮੈਂਟਡ ਇਮੀਗ੍ਰੈਂਟ ਨੂੰ। ਪਰ ਫਿਰ ਵੀ ਜਿਹੜਾ ਰਾਈਟ ਵਿੰਗ ਵਾਲੇ ਕੰਜ਼ਰਵੇਟਿਵ ਆ ਉਹ ਅਨਡਾਕੂਮੈਂਟਡ ਇਮੀਗ੍ਰੈਂਟ ਦੇ ਉੱਤੇ ਹੀ ਜਿਹੜਾ ਭਾਂਡਾ ਭੰਨਦੇ ਆ। ਸੋ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਚਾਰਜ ਹੋਇਆ ਆ, ਸੋ ਇਹ ਹੁਣ ਦੇਖਦੇ ਆ ਵੀ ਕੀ ਕਨਵਿਕਸ਼ਨ ਹੁੰਦੀ ਆ ਜਾਂ ਨਹੀਂ ਹੁੰਦੀ ਆ। ਪਰ ਇੱਕ ਵਾਰੀ ਫਿਰ ਜਿਹੜੇ ਕੰਜ਼ਰਵੇਟਿਵ ਖਾਸ ਕਰਕੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਜਿਹੜਾ ਜ਼ਰੂਰ ਮੌਕਾ ਮਿਲਿਆ, ਜਾਂ ਜਿਹੜੇ ਐਂਟੀ ਇਮੀਗ੍ਰੈਂਟ ਇੱਕ ਵੇਵ ਜਿਹੜੀ ਆ ਉਸ ਨੂੰ ਜ਼ਰੂਰ ਇਸ ਦੇ ਨਾਲ ਜਿਹੜੀ ਹਵਾ ਇੱਕ ਦੀ ਦੁਬਾਰਾ ਮਿਲੂਗੀ ਵੀ ਦੇਖੋ ਬਾਹਰੋਂ ਗੈਰ ਕਾਨੂੰਨੀ ਢੰਗ ਦੇ ਨਾਲ ਆਏ ਆ ਤੇ ਇੱਕ ਹੋਰ ਕੁੜੀ ਦੀ ਜਿਹੜੀ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜੀ ਉਹ ਜਾਨ ਲੈ ਲਈ ਆ। ਸੋ ਇਮੀਗ੍ਰੇਸ਼ਨ ਦੇ ਵਿੱਚ ਸਖਤੀ, ਇਮੀਗ੍ਰੇਸ਼ਨ ਦੇ ਉੱਤੇ ਰੋਕਾਂ ਜਿਹੜੀਆਂ ਆ ਉਹ ਬਹੁਤ ਜ਼ਰੂਰੀ ਨੇ। ਸੋ ਜਿੱਦਾਂ ਆਪਾਂ ਕੱਲ੍ਹ ਵੀ ਦੱਸਦੇ ਸੀ ਵੀ ਬੜਾ ਛੋਟਾ ਜਿਹਾ ਜਿਹੜਾ ਪਿੰਡ ਹੈਗਾ ਬਰੁਕਲਿਨ ਆਇਓਵਾ ਦੇ ਵਿੱਚ, ਜਿੱਥੇ 1400-1500 ਲੋਕ ਜਿਹੜੇ ਰਹਿੰਦੇ ਆ, ਉੱਥੋਂ ਦੀ ਇਹ ਕੁੜੀ ਸੀਗੀ ਜਿਹੜੀ ਯੂਨੀਵਰਸਿਟੀ ਆਫ ਆਇਓਵਾ ਦੇ ਵਿੱਚ ਪੜ੍ਹਦੀ ਸੀ। ਅਚਾਨਕ ਮਹੀਨਾ ਪਹਿਲਾਂ ਜਿਹੜੀ ਉਹ ਗਾਇਬ ਜਿਹੜੀ ਹੋ ਗਈ ਸੀ। ਉਸ ਦਾ ਜੇ ਫਿਟਬਿਟ ਅਤੇ ਉਸਦਾ ਸੈੱਲਫੋਨ ਜਿਹੜਾ ਆ ਉਸ ਦੀ ਵੀ ਭਾਲ ਜਿਹੜੀ ਉਹ ਕਰ ਰਹੇ ਆ। ਪਰ ਇਸ ਮਾਮਲੇ ਦੇ ਵਿੱਚ ਉਸ ਦੀ ਹੁਣ ਮੌਤ, ਕੱਲ੍ਹ ਖਬਰ ਆਈ ਸੀ ਵੀ ਉਸ ਦੀ ਲਾਸ਼ ਬਰਾਮਦ ਹੋਈ ਆ, ਉਸ ਦੀ ਮੌਤ ਹੋ ਚੁੱਕੀ ਆ। ਉਸ ਮਾਮਲੇ ਦੇ ਵਿੱਚ ਇਹਨਾਂ ਨੇ ਜਿਹੜਾ ਕ੍ਰਿਸਥੀਅਨ ਬਹੈਨਾ ਰਿਵੇਰਾ ਆ ਉਸ ਨੂੰ ਫਸਟ ਡਿਗਰੀ ਮਰਡਰ ਚਾਰਜ ਦੇ ਅਧੀਨ ਗ੍ਰਿਫਤਾਰ ਕਰ ਲਿਆ ਆ ਜੀ। ਤੇ ਅਗਲੀ ਖਬਰ ਵੱਲ ਆਈਏ। ਕੈਲੀਫੋਰਨੀਆ ਦੇ ਜਿਹੜੇ ਕਾਂਗਰਸਮੈਨ ਆ ਇੱਕ ਡੰਕਨ ਹੰਟਰ, ਤੇ ਉਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਨੂੰ $2.5 ਲੱਖ ਦੇ ਕਰੀਬ ਜਿਹੜੇ ਕੈਂਪੇਨ ਫੰਡਸ ਆ ਉਹਨਾਂ ਦੇ ਵਿੱਚ ਗਲਤ ਤਰੀਕੇ ਨਾਲ ਵਰਤਣ ਦੇ ਲਈ ਇੱਕ ਤਰ੍ਹਾਂ ਨਾਲ ਅਕਿਊਜ਼ ਕੀਤਾ ਗਿਆ। ਉਹਨਾਂ ਨੂੰ ਹਜੇ ਚਾਰਜ ਨਹੀਂ ਹੋਇਆ, ਇੰਡਾਈਟ ਨਹੀਂ ਹੋਏ, ਉਹਨਾਂ 'ਤੇ ਅਕਿਊਜ਼ ਕੀਤਾ ਗਿਆ। ਸੋ ਉਹਦੇ ਵਿੱਚ ਉਹ ਕਹਿੰਦੇ ਆ ਵੀ ਉਹਨਾਂ ਨੇ ਜਿਹੜੇ ਪੈਸੇ ਲੋਕਾਂ ਤੋਂ ਇਕੱਠੇ ਕੀਤੇ ਆਪਣੀ ਕੈਂਪੇਨ ਦੇ ਲਈ, ਉਹਦੇ ਵਿੱਚੋਂ $2.5 ਲੱਖ ਗਲਤ ਤਰੀਕੇ ਦੇ ਨਾਲ ਵਰਤਿਆ। $14,000 ਫੈਮਿਲੀ ਵਕੇਸ਼ਨ ਇਟਲੀ 'ਚ, ਇਸੇ ਤਰ੍ਹਾਂ $3,300 ਕਹਿੰਦੇ ਇਨ ਆਊਟ, ਕਾਲ ਯੂਨੀਅਨ, ਟਾਕੋ ਵੈਲ, ਹੋਰ ਇੱਦਾਂ ਦੀ ਜਗ੍ਹਾ 'ਤੇ ਵਰਤੇ। ਆਪਣੇ ਜਿਹੜੇ ਪੈਟਸ ਆ ਉਹਨਾਂ ਨੂੰ ਵੀ ਪਲੇਨ ਦੇ ਵਿੱਚ ਟਿਕਟਾਂ ਲਈਆਂ। ਈਵਨ ਉਹਦੇ ਵਿੱਚ ਕਹਿੰਦੇ ਵੀ ਕੁੱਤੇ, ਖਰਗੋਸ਼ ਇੱਦਾਂ ਦੇ ਵੀ ਲੈ ਕੇ ਗਏ। ਸੋ ਜਿਹੜਾ ਆ ਹੁਣ ਦੇਖੋ ਵੀ ਇਹਦਾ ਕਹਿੰਦੇ ਅਸਰ ਕੀ ਹੋਊਗਾ। ਜਿਹੜਾ ਹੁਣ ਇਲੈਕਸ਼ਨ ਹੋਣੀ ਹੈਗੀ ਆ ਨਵੰਬਰ ਦੇ ਵਿੱਚ, ਕੋਈ ਇੱਦਾਂ ਦਾ ਕੈਲੀਫੋਰਨੀਆ 'ਚ ਲਾ ਨਹੀਂ ਹੈਗਾ ਜਿਹਦੇ ਮੁਤਾਬਕ ਉਹਨਾਂ ਦਾ ਨਾਂ ਜਿਹੜਾ ਆ ਬੈਲਟ ਤੋਂ ਰਿਮੂਵ ਕੀਤਾ ਜਾ ਸਕੇ। ਸੋ ਇੱਕੋ ਇੱਕ ਚੀਜ਼ ਆ ਵੀ ਉਹ ਜਿਹੜੇ ਉਹਨਾਂ ਦੇ ਓਪੋਨੈਂਟ ਕੈਂਡੀਡੇਟ ਆ ਉਹ ਜੇ ਜਿੱਤ ਜਾਂਦੇ ਆ ਤੇ ਹਾਰੂਗੇ। ਪਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਦੋਂ ਆਪਾਂ ਪੋਲੀਟੀਸ਼ੀਅਨ ਆਉਂਦੇ ਹੈਗੇ ਆ ਉਹਨਾਂ ਦੇ ਲਈ ਫੰਡ ਰੇਜ਼ਿੰਗ ਕਰਦੇ ਹੈਗੇ ਆ, ਤੇ ਦੇਖੋ ਵੀ ਇਸ ਤਰ੍ਹਾਂ ਵੀ ਜਿਹੜੇ ਆ ਉਹ ਜਿਹੜਾ ਫੰਡ ਰੇਜ਼ਿੰਗ ਹੋਇਆ ਆ ਤੇ ਉਹਦੀਆਂ ਗੁਰਸ਼ਰਲੇ ਉਡਾਉਂਦੇ ਆ ਉਸ ਪੈਸੇ ਦਾ। ਸੋ ਇਹ ਵੀ ਜਿਹੜਾ ਆ ਸਾਡੇ ਜਿਹੜੇ ਜਿੰਨੇ ਵੀ ਲਿਸਨਰ ਆ ਉਹਨਾਂ ਨੂੰ ਇਸ ਗੱਲ ਧਿਆਨ 'ਚ ਰੱਖਣੀ ਚਾਹੀਦੀ ਆ। ਜੀ, ਮੈਂ ਤੁਹਾਨੂੰ ਥੋੜ੍ਹਾ ਜਿਹਾ ਕਰੈਕਟ ਕਰਦਾ ਜਾਵਾਂ। ਇਨਫੈਕਟ ਉਹਨਾਂ ਨੂੰ ਇੰਡਾਈਟ ਜਿਹੜਾ ਉਸ ਮਾਮਲੇ ਦੇ ਵਿੱਚ ਕਰ ਦਿੱਤਾ ਗਿਆ ਆ। ਜਿਹੜੇ ਜਿਸ ਤਰੀਕੇ ਦੇ ਨਾਲ ਜਿਹੜੇ ਰਿਪਬਲਿਕਨ ਰਿਪਰੈਜ਼ੈਂਟੇਟਿਵ ਹੈਗੇ ਨੇ ਡੰਕਨ ਹੰਟਰ, ਸੈਨ ਡਿਏਗੋ ਇਲਾਕੇ ਤੋਂ ਸੀਗੇ, ਤੇ ਉਸ ਟਾਈਮ ਦੇ ਉੱਤੇ ਜਿਹੜਾ ਜਿੱਦਾਂ ਤੁਸੀਂ ਦੱਸਿਆ ਵੀ $2.5 ਲੱਖ ਦੀ ਜਿਹੜੀ ਦੁਰਵਰਤੋਂ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਤੇ ਇਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਨੂੰ ਇੰਡਾਈਟ ਜਿਹੜਾ ਆ ਉਹ ਕਰ ਦਿੱਤਾ ਗਿਆ ਆ। ਕਾਫੀ ਚਿਰ ਤੋਂ ਜਿਹੜੇ ਆ ਇਹ ਜਿਹੜੇ ਉਹ ਸੀਗੇ ਉੱਥੇ, ਤੇ ਕਿਤੇ ਨਾ ਕਿਤੇ ਜਿਹੜਾ ਆ ਹੁਣ ਉੱਥੇ ਦੀ ਇਲੈਕਸ਼ਨ ਜ਼ਰੂਰ ਦੇਖਣ ਵਾਲੀ ਰਹੂਗੀ। ਤੇ ਲੈਟਸ ਸੀ ਵੀ ਜਿਹੜਾ ਆ ਉਹ ਉੱਥੇ ਬਣਦਾ ਕੀ ਆ, ਵੀ ਕੀ ਜਿਹੜਾ ਓਪੋਨੈਂਟ ਹੈਗਾ ਆ ਉਹ ਇਹ ਚੀਜ਼ ਦਿਖਾ ਕੇ, ਹੁਣ ਉਹਦੇ ਲਈ ਤਾਂ ਵੈਸੇ ਜਿੱਤਣਾ ਆਸਾਨ ਹੋ ਸਕਦਾ ਆ,
ਪਰ ਫਿਰ ਵੀ ਜਿਹੜਾ ਆ ਵੋਟਾਂ ਪੈਣਗੀਆਂ ਤੇ ਤਾਂ ਹੀ ਜਿਹੜਾ ਕਿਤੇ ਨਾ ਕਿਤੇ ਜਿਹੜੇ ਉਹ ਜਿੱਤਣਗੇ। ਸੋ ਦੇਖਦੇ ਹਾਂ ਜਿਹੜਾ ਜੀ ਕੀ ਬਣਦਾ, ਵੀ ਡੰਕਨ ਹੋਣੀ ਕਿਤੇ ਦੁਬਾਰਾ ਉੱਥੇ ਜਿੱਤਦੇ ਨੇ ਕਿ ਜਿਹੜੇ ਉਹ ਹਾਰ ਜਾਂਦੇ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜਿਹੜੇ ਹਾਊਸ ਸਪੀਕਰ ਹੈਗੇ ਆ ਪੌਲ ਰਾਇਨ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਹੰਟਰ ਹੈਗੇ ਇਹਨਾਂ ਦੀ ਹਜੇ ਤਾਈਂ ਕੋਈ ਪਲਾਨ ਨਹੀਂ ਹੈਗੀ ਵੀ ਉਹ ਇਲੈਕਸ਼ਨ ਤੋਂ ਬਾਹਰ ਨਿਕਲ ਜਾਣ, ਪਰ ਕਿਉਂਕਿ ਉਹ ਚੇਅਰਮੈਨ ਸੀਗੇ ਹਾਊਸ ਟਰਾਂਸਪੋਰਟੇਸ਼ਨ ਐਂਡ ਇਨਫਰਾਸਟਰਕਚਰ ਕਮੇਟੀ ਦੇ, ਇਸੇ ਤਰ੍ਹਾਂ ਕਮੇਟੀ ਕੋਸਟ ਗਾਰਡ ਐਂਡ ਮੈਰੀਟਾਈਮ ਟਰਾਂਸਪੋਰਟੇਸ਼ਨ ਸਬ ਕਮੇਟੀ ਦੇ, ਤੇ 2009 ਤੋਂ ਜਿਹੜੇ ਆ ਇਹ ਕਾਂਗਰਸਮੈਨ ਚੱਲੇ ਆ ਰਹੇ ਹੈਗੇ ਆ। ਤੇ ਉੱਥੋਂ ਕਹਿੰਦੇ ਵੀ ਇਹਨਾਂ ਨੂੰ ਜਿਹੜੀਆਂ ਇਹ ਪੋਜੀਸ਼ਨਾਂ ਆ ਉੱਥੋਂ ਜਿਹੜਾ ਰਿਮੂਵ ਕਰ ਦਿੱਤਾ ਜਾਵੇਗਾ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਖਬਰਾਂ ਦਾ ਸਿਲਸਿਲਾ ਚੱਲਦਾ ਰਹੇਗਾ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਰੈਬਲ ਐਂਟਰਟੇਨਮੈਂਟ ਗਰੁੱਪ ਪਾਵਰਡ ਬਾਈ ਪੀਟਸ ਰੈਸਟੋਰੈਂਟ ਐਂਡ ਬਰੂ ਹਾਊਸ ਪੇਸ਼ ਕਰਦੇ ਨੇ ਜਸਟ ਕਵਾਲੀ, ਜਿੱਥੇ ਪਹੁੰਚ ਰਹੇ ਹਨ ਉਸਤਾਦ ਰਾਹਤ ਫਤਿਹ ਅਲੀ ਖਾਨ। ਸਤੰਬਰ 7 2018 ਸ਼ਾਮੀ 8 ਵਜੇ ਸੈਕਰਾਮੈਂਟੋ ਕਮਿਊਨਿਟੀ ਸੈਂਟਰ ਵਿਖੇ। ਟਿਕਟਾਂ $29 ਤੋਂ ਸ਼ੁਰੂ। tickets.com ਤੋਂ ਤੁਸੀਂ ਟਿਕਟਾਂ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸੰਜੀਵ ਮਸੀਹ 916 444 4448, ਜਤਿੰਦਰ ਮਾਨ 917 775 4422, ਰਾਜ 916 687 1378, ਜਤਿੰਦਰ ਸਿੰਘ ਜੋਗੀ 916 873 4455। ਐਸੋਸੀਏਟ ਸਪਾਂਸਰ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ। ਚੀਫ ਗੈਸਟ ਅਮਰੀਕਨ ਰਿਵਰ ਆਰਵੀਜ਼। ਗ੍ਰੈਂਡ ਸਪਾਂਸਰ ਇੰਡੀਆ ਓਵਨ, ਵਾਈਟ ਲੋਟਸ। ਪਲੈਟੀਨਮ ਸਪਾਂਸਰ ਰਹਿਮਾਨ ਫੈਮਿਲੀ ਫਾਰਮ। ਹਾਂਜੀ ਦੇਖੋ 1300 ਤੋਂ 1400 ਤੱਕ ਦੇ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर यू ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ,
ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲ ਗਰੋਵ, ਕੈਲੀਫੋਰਨੀਆ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਫੋਕ ਸਾਊਂਡਸ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। R&H ਟਰੱਕਿੰਗ GTP ਐਕਸਪ੍ਰੈਸ ਮੰਡੀਰਾ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਅਤੇ ਸੋਲੋ ਡਰਾਈਵਰਸ ਦੀ ਜ਼ਰੂਰਤ ਹੈ। ਟੀਮ ਡਰਾਈਵਰਸ ਨੂੰ 55 ਸੈਂਟ ਪਰ ਮਾਈਲ ਅਤੇ ਸੋਲੋ ਡਰਾਈਵਰਸ ਨੂੰ 45 ਸੈਂਟ ਪਰ ਮਾਈਲ ਮਿਲਣਗੇ। ਕੈਲੀਫੋਰਨੀਆ ਤੋਂ ਫਲੋਰੀਡਾ, ਲੂਜ਼ੀਆਨਾ ਦੇ ਪੱਕੇ ਲੋਡ ਹਨ। ਕੈਲੀਫੋਰਨੀਆ ਵਿੱਚ ਹੁੱਕ ਐਂਡ ਡ੍ਰੌਪ ਦੇ ਯਾਰਡ ਟੂ ਯਾਰਡ ਲੋਡਸ ਹਨ। ਇਹ ਬ੍ਰੋਕਰੇਜ ਦਾ ਕੰਮ ਵੀ ਕਰਦੇ ਹਨ ਤੇ ਟਰੱਕ ਲੀਜ਼ ਤੇ ਵੀ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ DJ 559 514 5653 559 514 5653 ਜਾਂ ਜੈਸੀ 559 514 2663 559 514 2663। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਧੰਨਵਾਦ ਜੀ। ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਅਗਲੀ ਖਬਰ ਵੱਲ ਚੱਲੀਏ। ਪਿਛਲੇ ਸ਼ੁੱਕਰਵਾਰ ਨੂੰ ਬਾਰਡਰ ਪੈਟਰੋਲ ਏਜੰਟਸ ਜਿਹੜੇ ਹੈਗੇ ਇਮੀਗ੍ਰੇਸ਼ਨ ਵਾਲੇ, ਉਹਨਾਂ ਨੇ ਕਹਿੰਦੇ 128 ਦੇ ਕਰੀਬ ਜਿਹੜੇ ਲੋਕ ਆ ਉਹ ਜਿਹੜੇ ਇਲੀਗਲੀ ਐਂਟਰ ਕਰ ਰਹੇ ਸੀ ਮੈਕਸੀਕੋ ਵਾਲੀ ਸਾਈਡ ਤੋਂ ਐਰੀਜ਼ੋਨਾ ਵਾਲੀ ਸਾਈਡ ਨੂੰ, ਉਹਨਾਂ ਨੂੰ ਫੜਿਆ ਗਿਆ ਆ। ਤੇ ਉਹ ਕਹਿੰਦੇ ਇੱਕ ਤਰ੍ਹਾਂ ਨਾਲ ਇੱਕ ਕੈਰਾਵਨ, ਜਿਸ ਤਰ੍ਹਾਂ ਕਹਿੰਦੇ ਵੀ ਇਕੱਠੇ ਹੋ ਕੇ ਲੋਕ ਆ ਰਹੇ ਸੀ। ਤੇ ਪਹਿਲੀ ਵਾਰੀ ਨਹੀਂ ਹੋਇਆ ਅਮਰੀਕਾ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਜਿਹੜੇ ਲੋਕ ਆ ਰਹੇ ਹੋਣ ਤੇ ਉਹਨਾਂ ਨੂੰ ਫੜਿਆ ਗਿਆ ਹੋਵੇ। ਪਿਛਲੇ ਜੂਨ ਦੇ ਵਿੱਚ ਵੀ ਕਾਫੀ ਸਾਰੇ ਲੋਕ ਜਿਹੜੇ ਆ ਕਹਿੰਦੇ ਫੜੇ ਗਏ ਸੀ। ਤੇ ਇਹਨਾਂ ਲੋਕਾਂ ਦੇ ਵਿੱਚ ਜਿਹੜੇ ਫੜੇ ਗਏ ਆ, ਬਹੁਤ ਸਾਰੇ ਜਿਹੜੇ ਮਾਈਗ੍ਰੈਂਟਸ ਆ, ਉਹ ਕਹਿੰਦੇ ਐਲ ਸੈਲਵਾਡੋਰ, ਗੋਟਾਮਾਲਾ ਤੇ ਹੋਂਡਰਾਸ ਤੇ ਮੈਕਸੀਕੋ ਤੋਂ ਹੈਗੇ ਆ। ਤੇ ਕਈ ਕਹਿੰਦੇ ਵੀ 2500 ਮੀਲ ਤੱਕ ਦੂਰ ਜਿਹੜੇ ਆ ਉੱਥੋਂ ਚੱਲ ਕੇ ਇੱਥੇ ਆਏ ਹੈਗੇ ਆ, ਜਿਨ੍ਹਾਂ ਦੇ ਵਿੱਚ ਕਹਿੰਦੇ 4 ਸਾਲ ਤੱਕ ਦਾ ਜਿਹੜਾ ਯੰਗ ਬੱਚਾ ਸੀ ਉਹ ਵੀ ਸੀ ਤੇ ਬਜ਼ੁਰਗ ਵੀ ਸੀਗੇ। ਸੋ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਇਹ ਕਹਿੰਦੇ ਆ ਵੀ ਜਿਹੜੇ ਹਿਊਮਨ ਟ੍ਰੈਫਿਕਰਸ ਹੈਗੇ ਆ, ਜਿਹੜੇ ਲੋਕ ਇਲੀਗਲ ਬੰਦਿਆਂ ਨੂੰ ਨਗਾਉਂਦੇ ਹੈਗੇ ਪੈਸੇ ਲੈ ਕੇ, ਉਹ ਲੋਕਾਂ ਨੂੰ ਬਹੁਤ ਗਲਤ ਜਿਹੜੇ ਵਾਅਦੇ ਆ ਉਹ ਕਰਦੇ ਆ ਵੀ ਜਦੋਂ ਤੁਸੀਂ ਅਮਰੀਕਾ 'ਚ ਐਂਟਰ ਹੋ ਜਾਓਗੇ ਤੁਹਾਨੂੰ ਜਿਹੜੀ ਆ ਪਰਮਾਨੈਂਟ ਰੈਜ਼ੀਡੈਂਸੀ ਮਿਲ ਜੂਗੀ, ਪੋਲੀਟੀਕਲ ਅਸਾਈਲਮ ਮਿਲ ਜੂਗਾ, ਬੈਨੀਫਿਟ ਮਿਲ ਜਾਣਗੇ। ਜਦੋਂ ਕਿ ਕਹਿੰਦੇ ਵੀ ਇਹ ਬਹੁਤ ਕੁਛ ਔਖਾ ਹੈਗਾ ਆ ਤੇ ਲਾਈਫ ਬੜੀ ਔਖੀ ਆ। ਸੋ ਹੁਣ ਇਹ ਕਹਿੰਦੇ 128 ਦੇ 28 ਜਿਹੜੇ ਆ ਸਾਰੇ ਇਕੱਠੇ ਹੀ ਜਿਹੜੇ ਵਾਪਸ ਕਰ ਦਿੱਤੇ ਜਾਣਗੇ। ਬਿਲਕੁਲ ਬਿਲਕੁਲ, ਉੱਥੋਂ ਹੀ ਜਿਹੜੇ ਇੱਕ ਹਿਸਾਬ ਨਾਲ ਮੋੜ ਦਿੱਤੇ ਜਾਣਗੇ। ਪਹਿਲੀ ਵਾਰੀ ਨਹੀਂ ਵੀ ਇੱਦਾਂ ਦੇ ਜਿਹੜੇ ਕਾਰਵਾਂ ਆ ਉਹ ਜਿਹੜੇ ਫੜੇ ਗਏ ਆ। ਪਿਛਲੇ ਆਈ ਥਿੰਕ 2 ਮਹੀਨੇ ਪਹਿਲੋਂ ਕਾਰਵਾਂ ਦਾ ਮਸਲਾ ਬਹੁਤ ਜ਼ਿਆਦਾ ਜਿਹੜਾ ਉਹ ਭਖਿਆ ਹੋਇਆ ਸੀਗਾ ਵੀ ਸੈਂਟਰਲ ਵੈਲੀ ਦੇ ਵਿੱਚ ਇਹ ਸਾਰੇ ਦੇ ਸਾਰੇ ਜਿਹੜੇ ਆ ਕਾਫਲਿਆਂ ਦੇ ਵਿੱਚ ਜਿਹੜੇ ਅਮਰੀਕਾ ਦੇ ਬਾਰਡਰ ਨੂੰ ਜਿਹੜੇ ਉਹ ਆ ਰਹੇ ਨੇ। ਤੇ ਉਸ ਦੇ ਉੱਤੇ ਆਪਾਂ ਦੇਖਿਆ ਸੀਗੀ ਵੀ ਸਿਆਸਤ ਵੀ ਕਾਫੀ ਸਰਗਰਮ ਜਿਹੜੀ ਸੀਗੀ ਉੱਥੇ ਸਰਗਰਮ ਹੋਈ ਸੀਗੀ। ਤੇ ਨਾਲ ਦੇ ਨਾਲ ਜਿਹੜਾ ਉਦੋਂ ਵਾਲ ਦਾ ਇਸ਼ੂ ਵੀ ਚੱਲਿਆ ਸੀਗਾ। ਤੇ ਨਾਲ ਹੀ ਪਰ ਆંકੜੇ ਜਿਹੜੇ ਹਰਜੋਤ ਸਿੰਘ ਜੀ ਇਹ ਕਹਿੰਦੇ ਆ ਵੀ ਲੋਕਾਂ ਦਾ ਇਸ ਤਰੀਕੇ ਦੇ ਨਾਲ ਜਿਹੜਾ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਪ੍ਰਵੇਸ਼ ਕਰਨ ਦਾ ਆ, ਉਹ ਗਿਣਤੀ ਦੇ ਵਿੱਚ ਜਿਹੜੀ ਕਟੌਤੀ ਨਹੀਂ ਹੋ ਰਹੀ। ਉਸੇ ਤਰੀਕੇ ਦੇ ਨਾਲ ਇੱਕ ਮਹੀਨੇ ਦੇ ਵਿੱਚ 50-50 ਹਜ਼ਾਰ ਤੋਂ ਵੱਧ ਲੋਕ ਜਿਹੜੇ ਆ ਉੱਦਾਂ ਹੀ ਜਿਹੜੇ ਉਹ ਟਰਾਈ ਕਰੀ ਜਾ ਰਹੇ ਆ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਵੜਨ ਦੇ ਲਈ। ਤੇ ਉੱਧਰੋਂ ਇਹੀ ਨਹੀਂ, ਨਾਲ ਦੇ ਨਾਲ ਜਿਹੜੇ ਇੱਥੇ ਲੀਗਲ ਤਰੀਕੇ ਨਾਲ ਆਉਂਦੇ ਆ ਤੇ ਉਹ ਲਗਾਤਾਰ ਰਹੀ ਜਾ ਰਹੇ ਆ। ਸੋ ਇਸੇ ਲਈ ਉਹ ਇਹ ਟਰਾਈ ਕਰ ਰਹੇ ਆ ਵੀ ਵੀਜ਼ਿਆਂ ਦੇ ਵਿੱਚ ਵੀ ਕਟੌਤੀ ਕੀਤੀ ਜਾਵੇ, ਜਿਹੜੇ ਲੋਕਾਂ ਨੂੰ ਗ੍ਰੀਨ ਕਾਰਡ
ਮਿਲ ਰਹੇ ਨੇ ਜਾਂ ਉਹਨਾਂ ਦੇ ਪ੍ਰੋਸੈਸਿੰਗ ਟਾਈਮ ਦਾ ਉਹਦੇ ਵਿੱਚ ਜਿਹੜਾ ਆਟੋਮੈਟਿਕਲੀ ਵਾਧਾ ਹੋ ਗਿਆ ਕਿਉਂਕਿ ਰਿਸੋਰਸਿਸ ਦੂਜੇ ਪਾਸੇ ਜਿਹੜੇ ਆ ਉਹ ਲੱਗੇ ਪਏ ਨੇ। ਸੋ ਇਹ ਕਿਤੇ ਨਾ ਕਿਸੇ ਤਰੀਕੇ ਨਾਲ ਲੀਗਲ ਜਿਹੜੀ ਇਮੀਗ੍ਰੇਸ਼ਨ ਆ ਉਸ ਦੇ ਵਿੱਚ ਵੀ ਕਟੌਤੀ ਦੀ ਜਿਹੜੀ ਆ ਉਹ ਟਰਾਈ ਆ ਉਹ ਚੱਲ ਰਹੀ ਆ। ਆਪਾਂ ਰੀਸੈਂਟਲੀ 2 ਹਫ਼ਤੇ ਪਹਿਲਾਂ ਜਿਹੜਾ ਇੱਕ ਡਰਾਫਟ ਦੇ ਬਾਰੇ ਗੱਲ ਕੀਤੀ ਸੀ ਪਰ ਹਾਲ ਦੀ ਘੜੀ ਉਸ ਦੇ ਉੱਤੇ ਉਸ ਤੋਂ ਬਾਅਦ 'ਚ ਕੋਈ ਚਰਚਾ ਜਿਹੜੀ ਆ ਉਹ ਸੁਣੀ ਨਹੀਂ ਆ। ਸੋ ਇਹ ਤਾਂ ਹੁਣ ਇੱਕੋ ਦਿਨ ਜਿਹੜਾ ਸਿੱਧਾ ਧਮਾਕਾ ਹੀ ਜਿਹੜਾ ਆ ਉਹ ਨਿਕਲੂਗਾ ਜਾਂ ਤਾਂ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ ਜਾਂ ਤਾਂ ਇਲੈਕਸ਼ਨਾਂ ਤੋਂ ਪਹਿਲਾਂ। ਜੇ ਤਾਂ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ ਮੈਜੋਰਟੀ ਰਿਪਬਲਿਕਨਸ ਦੀ ਹੋ ਗਈ ਤਾਂ ਹੋ ਸਕਦਾ ਵੀ ਇਕੱਲਾ ਐਗਜ਼ੀਕਿਊਟਿਵ ਆਰਡਰ ਹੀ ਨਹੀਂ ਐਜ਼ ਏ ਲਾਅ ਐਜ਼ ਏ ਬਿੱਲ ਜਿਹੜਾ ਬਣ ਕੇ ਉਹ ਨਿਕਲੇ। ਅਤੇ ਜੇ ਉਹ ਮੈਜੋਰਟੀ ਅੱਜ ਜਾਂ ਜਿੱਥੇ ਕੁ ਹੈਗੀ ਆ ਜਾਂ ਉਹ ਤੋਂ ਘੱਟਦੀ ਆ ਤਾਂ ਫਿਰ ਇਹ ਆ ਵੀ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਉਹ ਚੀਜ਼ ਜਿਹੜੀ ਉਹ ਹੋ ਸਕਦੀ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਪਰ ਰੌਲਾ ਰੱਪਾ ਜਿਹੜਾ ਇਹ ਲਗਾਤਾਰ ਇਮੀਗ੍ਰੈਂਟਸ ਦਾ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਪ੍ਰਵੇਸ਼ ਕਰਨ ਦਾ ਇਹ ਮਸਲਾ ਥੰਮ ਨਹੀਂ ਰਿਹਾ ਜੀ। ਤੇ ਅਗਲੀ ਖਬਰ ਵੱਲ ਆਈਏ। ਅੱਜ ਜਿਹੜਾ ਆ ਓਰੇਗਨ ਦੇ ਵਿੱਚ ਕਾਫੀ ਵੱਡਾ ਜਿਹੜਾ ਕਹਿੰਦੇ ਭੁਚਾਲ ਆਇਆ 6.3 ਦੇ ਲਾਗੇ ਛਾਗੇ ਓਰੇਗਨ ਕੋਸਟ ਦੇ ਵਿੱਚ ਆਇਆ ਜਿੱਦਾਂ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਤੋਂ ਕਾਫੀ ਦੂਰ ਸੀਗਾ। ਤੇ ਥੋੜ੍ਹੇ ਦਿਨ ਪਹਿਲਾਂ ਜਿਹੜਾ ਆ ਇੰਡੋਨੇਸ਼ੀਆ ਦੇ ਵਿੱਚ ਵੀ ਜਿਹੜਾ ਕਹਿੰਦੇ ਭੁਚਾਲ ਆਇਆ ਸੀ 8.2 ਦੇ ਕਰੀਬ 4.5 ਦੇ ਕਰੀਬ ਜਿਹੜਾ ਅਰਥਕੁਏਕ ਇੰਡੋਨੇਸ਼ੀਆ 'ਚ ਆਇਆ ਸੀ। ਅਤੇ 8.2 ਦੇ ਕਰੀਬ ਜਿਹੜੇ ਫਿਜੀ ਆਈਲੈਂਡਸ ਦੇ ਆ ਉਹਨਾਂ ਦੇ ਇਨਸਾਈਡ ਜਾ ਕੇ ਸਮੁੰਦਰ 'ਚ ਆਇਆ ਸੀ। ਸੋ ਹੁਣ ਕਹਿੰਦੇ ਕੈਲੀਫੋਰਨੀਆ 'ਚ ਵੀ ਇੱਕ ਤਰ੍ਹਾਂ ਨਾਲ ਵਾਰਨਿੰਗ ਦਿੱਤੀ ਗਈ ਆ ਵੀ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਆ ਵੈਸਟ ਕੋਸਟ ਦੇ ਵਿੱਚ ਅਰਥਕੁਏਕ ਆ ਸਕਦਾ ਹੈਗਾ ਆ। ਬਿਲਕੁਲ ਇਹ ਕੈਸਕੇਡੀਆ ਸਬਡਕਸ਼ਨ ਜਿਹੜੀ ਜ਼ੋਨ ਹੈਗੀ ਹੈ ਜਿਹੜੀ ਫਾਲਟ ਲਾਈਨ ਆ ਜਿੱਥੇ ਆਇਆ ਆ 170 ਮੀਲ ਜਿਹੜੀ ਆ ਬੇ ਤੋਂ ਪਰੇ ਸੀਗਾ ਅਤੇ 6 ਮੀਲ ਡੂੰਘਾ ਸੀਗਾ। ਅਤੇ ਉਸ ਤੋਂ 2 ਘੰਟੇ ਬਾਅਦ ਇੱਕ ਹੋਰ 3.5 ਤੀਬਰਤਾ ਦਾ ਜਿਹੜਾ ਭੁਚਾਲ ਆ ਉਹਦਾ ਝਟਕਾ ਜਿਹੜਾ ਆ ਉਹ ਮਹਿਸੂਸ ਕੀਤਾ ਗਿਆ ਸੀ। ਇੱਕ ਟਾਈਮ 'ਤੇ ਸ਼ਾਇਦ ਲੋਕਾਂ ਨੂੰ ਇਹ ਡਰ ਸੀਗਾ ਵੀ ਕਿਉਂਕਿ ਸਮੁੰਦਰ ਦੇ ਵਿੱਚ ਇਹ ਜਿਹੜੀ ਆਇਆ ਆ ਭੁਚਾਲ ਤਾਂ ਸੁਨਾਮੀ ਜਿਹੜੀ ਆ ਉਹ ਆ ਸਕਦੀ ਆ ਪਰ ਇੱਦਾਂ ਦੀ ਜਿਹੜੀ ਆ ਉਹ ਜਿਹੜੀ ਕੋਈ ਵਾਰਨਿੰਗ ਜਾਂ ਉੱਦਾਂ ਦਾ ਖਤਰਾ ਜਿਹੜਾ ਆ ਉਹ ਨਹੀਂ ਸੀ ਬਣਿਆ। ਪਰ ਆਪਾਂ ਦੇਖ ਹੀ ਰਹੇ ਹਾਂ ਜੋ ਸਿੰਘ ਜੀ ਭੁਚਾਲ ਤਾਂ ਦੇਖੋ ਅਕਸਰ ਜਿਹੜੇ ਆ ਉਹ ਆਉਂਦੇ ਹੀ ਰਹਿੰਦੇ ਆ। ਆਪਾਂ ਜਦੋਂ ਪਿੱਛੇ ਜੇ ਵੀ ਇੱਦਾਂ ਦੀ ਜਦੋਂ ਵੀ ਗੱਲ ਹੁੰਦੀ ਆਪਾਂ ਹਮੇਸ਼ਾ ਯਾਦ ਜ਼ਰੂਰ ਦਵਾ ਦਿੰਦੇ ਆ ਵੀ ਭਾਈ ਆਪਣਾ ਜਿਹੜਾ ਐਮਰਜੈਂਸੀ ਵਾਲੀ ਜਿਹੜੀ ਕਿੱਟ ਹੁੰਦੀ ਆ ਜੇ ਕੋਈ ਰੱਬ ਨਾ ਕਰੇ ਕਿਤੇ ਅੱਗ ਲੱਗ ਜਾਂਦੀ ਆ ਹੜ੍ਹ ਆ ਜਾਂਦੇ ਆ ਭੁਚਾਲ ਆ ਜਾਂਦਾ ਆ ਕਿੱਧਰ ਨੂੰ ਜਾਣਾ ਆ ਕਿਵੇਂ ਕਰਨਾ ਆ ਉਸ ਦੀ ਜਿਹੜੀ ਆ ਜਾਣਕਾਰੀ ਹਰ ਇੱਕ ਨੂੰ ਘਰ ਦੇ ਹਰ ਇੱਕ ਪਰਿਵਾਰਕ ਮੈਂਬਰ ਨੂੰ ਜਿਹੜੀ ਆ ਉਹ ਪਤਾ ਹੋਣੀ ਚਾਹੀਦੀ ਆ ਕਿਉਂਕਿ ਬੰਦਾ ਫੇਰ ਹੀ ਜਿਹੜੀ ਆ ਕਿਸੇ ਹੋਰ ਦੀ ਮਦਦ ਕਰ ਸਕਦਾ ਹੈ ਜੇ ਆਪ ਪਹਿਲੋਂ ਆਪਣੇ ਆਪ ਨੂੰ ਉਹ ਬਚਾ ਸਕੂਗਾ। ਸੋ ਬਿਲਕੁਲ ਜਿਹੜੇ ਐਕਸਪਰਟ ਹੈਗੇ ਆ ਖਾਸ ਕਰਕੇ ਜਿਹੜੇ ਜਿਓਲੋਜਿਸਟ ਜਾਂ ਸਿਸਮੋਲੋਜਿਸਟ ਆ ਉਹ ਕਹਿੰਦੇ ਆ ਵੀ ਕੈਲੀਫੋਰਨੀਆ ਦੇ ਵਿੱਚ ਅਰਥਕੁਏਕ ਆਉਣਾ ਆਲਮੋਸਟ ਓਵਰਡਿਊ ਹੈਗਾ ਆ। ਜੀ ਥਾਮਸ ਜਾਰਡਨ ਜਿਹੜੇ ਹੈਡ ਹੈਗੇ ਆ ਸਦਰਨ ਕੈਲੀਫੋਰਨੀਆ ਅਰਥਕੁਏਕ ਸੈਂਟਰ ਦੇ ਉਹਨਾਂ ਨੇ ਇਹ ਕਿਹਾ ਲਾਸ ਐਂਜਲਸ ਟਾਈਮ ਨੂੰ ਵੀ ਜਿਹੜਾ ਸਿਸਮਿਕ ਐਕਟੀਵਿਟੀ ਜਿਹੜੀ ਫਾਲਟ ਜ਼ੋਨ ਹੈਗਾ ਆ ਉਹ ਤੇ ਇੰਨੀ ਜ਼ਿਆਦਾ ਹੋਈ ਆ ਇਹਦੇ ਨਾਲ ਜਿਹੜਾ ਆ ਵੱਡਾ ਅਰਥਕੁਏਕ ਆਉਣ ਦੇ ਚਾਂਸ ਕਾਫੀ ਵੱਧ ਗਏ ਹੈਗੇ ਆ। ਜੀ ਆਪਾਂ ਜਿੰਨੇ ਵੀ ਬੇ ਏਰੀਆ ਵਾਲੇ ਆ ਆਪਾਂ ਫਾਲਟ ਲਾਈਨ ਤੇ ਜਿਹੜੇ ਰਹਿੰਦੇ ਆ ਰੱਬ ਨਾ ਕਰੇ ਜੇ ਕੋਈ ਤਗੜਾ ਭੁਚਾਲ ਆਇਆ ਤਾਂ ਇੱਥੇ ਹਾਹਾਕਾਰ ਜਿਹੜੀ ਉਹ ਪੂਰੀ ਮਚ ਜਾਣੀ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰੀਏ ਜਿਹੜੀ ਇੱਕ ਟਾਈਮ ਦੇ ਉੱਤੇ ਨੋਬਲ ਪੀਸ ਪੁਰਸਕਾਰ ਜੇਤੂ ਜਿਹੜੀ ਅਨ ਸੰਗ ਸੂ ਕੀ ਜਿਹੜੀ ਹੈਗੀ ਮਿਆਂਮਾਰ ਦੀ ਲੀਡਰ ਜਿਹੜੀ ਕਿ ਇਸ ਟਾਈਮ ਹੁਣ 2 ਸਾਲ ਤੋਂ ਉੱਥੇ ਜਿਹੜੀ ਸੱਤਾ ਦੇ ਵਿੱਚ ਹੈਗੀ ਆ ਉਹ ਰੋਹਿੰਗਿਆ ਜਿਹੜੇ ਮੁਸਲਮਾਨ ਆ ਉਹਨਾਂ ਦੇ ਨਾਲ ਜਿਹੜਾ ਧੱਕਾ ਚੱਲ ਰਿਹਾ ਅਟਰੋਸਿਟੀਜ਼ ਜਿਹੜੀਆਂ ਚੱਲ ਰਹੀਆਂ ਵੀ ਕਿੰਨਾ ਉਹਨਾਂ ਦਾ ਘਾਣ ਹੋ ਰਿਹਾ ਆ ਉਸ ਦੇ ਉੱਤੇ ਇੱਕ ਮੂਕ ਦਰਸ਼ਕ ਬਣ ਕੇ ਬੈਠੀ ਆ। ਕੱਲ੍ਹ ਸਿੰਗਾਪੁਰ ਦੇ ਇੱਕ ਲੈਕਚਰ ਦੇ ਵਿੱਚ ਗੱਲਬਾਤ ਉਹ ਕਰ ਰਹੀ ਸੀ ਉਹਨੇ ਇਹ ਚੀਜ਼ ਮੰਨਣ ਤੋਂ ਇਨਕਾਰ ਹੀ ਕਰ ਦਿੱਤਾ ਵੀ ਰੋਹਿੰਗਿਆ ਮੁਸਲਮਾਨਾਂ ਦੇ ਉੱਤੇ ਜਿਹੜੀ ਕੋਈ ਪ੍ਰੋਬਲਮ ਆ ਜਾਂ ਅਤਿਆਚਾਰ ਜਿਹੜਾ ਆ ਉਹਨਾਂ ਦੀ ਮਿਲਟਰੀ ਵੱਲੋਂ ਹੋ ਰਿਹਾ ਆ। ਦੇਖੋ ਉਹਨੇ ਇਹ ਦਾਅਵਾ ਕੀਤਾ ਵੀ ਕਹਿੰਦੇ ਮਿਆਂਮਾਰ ਇੱਕ ਟ੍ਰਾਂਜੀਸ਼ਨ ਤਬਦੀਲੀ ਦੇ ਦੌਰ ਦੇ ਵਿੱਚੋਂ ਲੰਘ ਰਿਹਾ ਆ ਤੇ ਬਾਹਰ ਬੈਠੇ ਲੋਕ ਐਵੇਂ ਰੌਲਾ ਪਾਈ ਜਾ ਰਹੇ ਆ ਜਿਨ੍ਹਾਂ ਦੇ ਉੱਤੇ ਇਸ ਦਾ ਕੋਈ ਅਸਰ ਜਿਹੜਾ ਆ ਉਹ ਹੋਣਾ ਨਹੀਂ ਆ। 7 ਲੱਖ ਤੋਂ ਵੱਧ ਜਿਹੜੇ ਮੁਸਲਿਮ ਮੈਜੋਰਟੀ ਵਾਲੇ ਜਿਹੜੇ ਇਲਾਕੇ ਦੇ ਰੋਹਿੰਗਿਆ ਹੈਗੇ ਮੁਸਲਮਾਨ ਨੇ ਉਹ ਇਸ ਟਾਈਮ ਦੇਸ਼ ਚੋਂ ਬਾਹਰ ਜਿਹੜੇ ਆ ਉਹ ਗਏ ਹੋਏ ਨੇ ਤੇ ਕਦੋਂ ਵਾਪਸ ਆਉਣਗੇ ਕੀ ਉਸ ਦੇ ਉੱਤੇ ਕੋਈ ਪਾਲਿਸੀ ਹੈਗੀ ਆ ਇਸ ਦੇ ਉੱਤੇ ਉਸਨੇ ਕੋਈ ਵੀ ਜਿਹੜੀ ਗੱਲ ਆ ਉਹ ਨਹੀਂ ਕੀਤੀ। ਇਨਫੈਕਟ ਉਸਨੇ ਆਪਣੀ ਜਿਹੜੀ ਇਹ ਚੱਲ ਰਿਹਾ ਆ ਕੰਮ ਚੱਲ ਰਿਹਾ ਆ
ਉਸ ਦੀ ਉਸਨੇ ਪ੍ਰੋੜਤਾ ਕੀਤੀ ਆ ਵੀ ਇੱਦਾਂ ਹੀ ਜਿਹੜਾ ਆ ਉਹ ਹੋਣਾ ਚਾਹੀਦਾ ਆ। ਤੇ ਕਹਿੰਦੇ ਹੁਣ ਬੰਗਲਾਦੇਸ਼ ਦੇ ਉੱਤੇ ਡਿਪੈਂਡ ਆ ਵੀ ਕਦੋਂ ਜਿਹੜੇ ਆ ਉਹ ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਜਿਹੜਾ ਆ ਉਹ ਆ ਸਕਣਗੇ। ਪਰ ਬਹੁਤ ਸਾਰੇ ਜਿਹੜੇ ਮੁਸਲਮਾਨ ਆ ਉੱਥੇ ਕਤਲ ਕੀਤੇ ਗਏ, ਸਾਰੇ ਪਿੱਛੇ ਦੇਖੀ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਗਏ, ਬਲਡੋਜ਼ਰ ਫੇਰ ਦਿੱਤੇ ਗਏ। ਸੋ ਇਦਾਂ ਦੇ ਬਿਆਨ ਇੱਕ ਜਿਹੜੀ ਨੋਬਲ ਪ੍ਰਾਈਜ਼ ਜਿਹਨੂੰ ਮਿਲਿਆ ਹੋਵੇ ਪੀਸ ਤੇ ਉਹਦੇ ਵੱਲੋਂ ਆਣੇ, ਕਿਉਂਕਿ ਹੁਣ ਉਹ ਸ਼ਾਸਕ ਬਣ ਗਈ ਆ ਉੱਥੇ ਦੀ, 2 ਸਾਲ ਹੋ ਗਏ ਆ। ਸੋ ਉਹ ਬੜੀ ਜਿਹੜੀ ਮਾੜੀ ਗੱਲ ਹੈਗੀ ਆ। ਕਈ ਹਰਜੋਤ ਸਿੰਘ ਜੀ ਰਹਿ ਕੇ ਆਵਾਜ਼ ਉੱਠ ਰਹੀ ਹੈ ਵੀ ਇਸ ਤੇ ਜਿਹੜਾ ਨੋਬਲ ਪੀਸ ਪੁਰਸਕਾਰ ਆ, ਜਿਹੜਾ ਸ਼ਾਂਤੀ ਵਾਲਾ ਸਭ ਤੋਂ ਸਰਵਉੱਚ ਪੁਰਸਕਾਰ ਆ, ਉਹ ਇਸ ਦਾ ਵਾਪਸ ਜਿਹੜਾ ਲਿਆ ਜਾਣਾ ਚਾਹੀਦਾ, ਕਿਉਂਕਿ ਇਹਨੇ ਅਜੇ ਤੱਕ ਉਹਦੇ ਵਿੱਚ ਹੋ ਰਹੀ ਹਿੰਸਾ, ਹੋ ਰਹੀ ਜਿਹੜੀ ਅਤਿਆਚਾਰ ਆ, ਉਸ ਦੀ ਮਾੜਾ ਜਿੰਨਾ ਵੀ ਇਸਨੇ ਵਿਰੋਧ ਜਿਹੜਾ ਉਹ ਨਹੀਂ ਕੀਤਾ। ਉੱਦਾਂ ਬੁੱਧਿਸਟ ਬੜੇ ਜਿਹੜੇ ਸ਼ਾਂਤਮਈ ਜਿਹੜੇ ਮੰਨੇ ਜਾਂਦੇ ਨੇ, ਸ਼ਾਂਤੀ ਪੁਜਾਰੀ ਜਾਂ ਪ੍ਰੇਮੀ ਮੰਨੇ ਜਾਂਦੇ ਨੇ, ਪਰ ਜੋ ਇਹ ਉੱਥੇ ਉਹਨਾਂ ਦੇ ਨਾਲ ਜਿਹੜੇ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ, ਉਹ ਘੋਰ ਅਤਿਆਚਾਰ ਆ, ਮਨੁੱਖੀ ਜਿਹੜਾ ਆ ਅਣਮਨੁੱਖੀ ਤਸ਼ੱਦਦ ਹੀ ਆ ਉਹਨਾਂ ਦੇ ਨਾਲ ਹੋ ਰਿਹਾ ਆ। ਤੇ ਆਪਣੇ ਜਿੱਥੇ ਕਿ ਸਦੀਆਂ ਤੋਂ ਜਿਹੜੇ ਰਹਿ ਰਹੇ ਆ, ਉੱਥੋਂ ਘਰਾਂ ਤੋਂ ਉਹਨਾਂ ਨੂੰ ਬੇਘਰ ਕੀਤਾ ਜਾ ਰਿਹਾ ਆ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਪੈਂਸਿਲਵੇਨੀਆ ਤੋਂ ਆ ਰਹੀ ਆ। ਪੈਂਸਿਲਵੇਨੀਆ ਦੇ ਵਿੱਚ ਪਿਛਲੇ ਦਿਨਾਂ ਤੋਂ ਅਸੀਂ ਦੱਸਦੇ ਆ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੇ ਕੈਥੋਲਿਕ ਪ੍ਰੀਸਟਸ ਹੈਗੇ ਆ, ਉਹਨਾਂ ਦੇ ਉੱਤੇ ਚਾਰਜਸ ਲਾਏ ਗਏ ਆ ਵੀ ਉਹਨਾਂ ਨੇ ਬਹੁਤ ਸਾਰੇ ਜਿਹੜੇ ਬੱਚੇ ਸੀ ਉਹਨਾਂ ਨੂੰ ਜਿਹੜਾ ਸੈਕਸ਼ੂਅਲੀ ਅਬਿਊਜ਼ ਕੀਤਾ ਹੈਗਾ ਆ। ਤੇ ਹੁਣ ਜਿਹੜੇ ਪੈਂਸਿਲਵੇਨੀਆ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਹੈਗੇ ਆ, ਉਹ ਕਹਿੰਦੇ ਆ ਵੀ ਇੱਕ 17 ਸਾਲਾਂ ਦੀ ਲੜਕੀ ਵੱਲੋਂ ਜਿਹੜੀ ਇੱਕ ਰਿਪੋਰਟ ਫਾਈਲ ਕੀਤੀ ਗਈ ਸੀ ਲੇਕ ਕਾਉਂਟੀ ਡਿਸਟ੍ਰਿਕਟ ਅਟਾਰਨੀ ਜਿਹੜੇ ਹੈਗੇ ਆ ਜਿਮ ਮਾਰਟਨ, ਤੇ ਉਹ ਕਹਿੰਦੇ ਆ ਵੀ ਹੁਣ ਉੱਥੇ ਦਾ ਇੱਕ ਕੈਥੋਲਿਕ ਪ੍ਰੀਸਟ ਫਾਦਰ ਕੈਵਿਨ ਲੋਨਰਗੈਨ, ਜਿਨ੍ਹਾਂ ਨੂੰ ਜੋ ਕਿ ਕੈਥੇਡਰਲ ਆਫ ਸੇਂਟ ਕੈਥਰੀਨ ਦੇ ਜਿਹੜੇ ਪ੍ਰੀਸਟ ਹੈਗੇ ਆ, ਉਹਨਾਂ ਨੂੰ ਜਿਹੜਾ ਆ ਚਾਰਜ ਕੀਤਾ ਜਾ ਸਕਦਾ ਹੈ ਤੇ ਉਹਨਾਂ ਨੂੰ ਜਿਹੜਾ ਅੰਦਰ ਕੀਤਾ ਜਾ ਸਕਦਾ ਹੈਗਾ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਹੁਣ ਬਹੁਤ ਸਾਰੇ ਹੋਰ ਵੀ ਜਿਹੜੇ ਵਿਕਟਮ ਪੀੜਤ ਨੇ ਉਹ ਸਾਹਮਣੇ ਆ ਰਹੇ ਆ। ਕਹਿੰਦੇ ਵੀ ਅਸੀਂ ਵੀ ਜਿਹੜੇ ਇਸ ਤਰੀਕੇ ਦੇ ਨਾਲ ਅਬਿਊਜ਼ ਦਾ ਜਿਹੜਾ ਸ਼ੋਸ਼ਣ ਦਾ ਸ਼ਿਕਾਰ ਹੋਏ ਆ, ਤੇ ਕਿਤੇ ਨਾ ਕਿਤੇ ਜਿਹੜੇ ਇੱਕ ਬੰਦਾ ਕਹਿ ਰਿਹਾ ਸੀਗਾ ਵੀ ਮੈਂ ਵੀ ਸ਼ੋਸ਼ਣ ਦਾ ਸ਼ਿਕਾਰ ਹੋਇਆ, ਪਰ ਮੈਂ ਅਜੇ ਵੀ ਚਰਚ ਵੱਲੋਂ ਇਹ ਸੁਣਨਾ ਚਾਹੁੰਦਾ ਹਾਂ ਵੀ ਉਹ ਇਸ ਦੇ ਵਿੱਚ ਗਲਤ ਨੇ ਤੇ ਉਹ ਮਾਫੀ ਮੰਗਦੇ ਨੇ ਇਹਨਾਂ ਸਾਰਿਆਂ ਤੋਂ। ਪੋਪ ਜਿਹੜੇ ਫਰਾਂਸਿਸ ਆ, ਉਹਨਾਂ ਨੇ ਜ਼ਰੂਰ ਜਿਹੜੀ ਉਹ ਚਿੱਠੀ ਲਿਖੀ ਸੀ ਵੀ ਜੇ ਇੱਕ ਜਣਾ ਸਫ਼ਰ ਕਰਦਾ ਹੈ ਤੇ ਸਾਰੇ ਜਣੇ ਸਫ਼ਰ ਕਰਦੇ ਨੇ, ਵੀ ਉਹ ਪੀੜਤ ਹੁੰਦੇ ਨੇ ਤੇ ਅਸੀਂ ਇਹਨਾਂ ਪੀੜਤਾਂ ਦੇ ਲਈ ਕੁਛ ਵੀ ਜਿਹੜਾ ਉਹ ਨਹੀਂ ਕਰ ਸਕੇ। ਪਰ ਕਿਤੇ ਨਾ ਕਿਤੇ ਇਸ ਸਿਸਟਮ ਕਿੱਦਾਂ ਬਦਲਿਆ ਜਾਵੇ, ਕਿੱਦਾਂ ਪਾਰਦਰਸ਼ਤਾ ਜਿਹੜੀ ਇਸ ਦੇ ਵਿੱਚ ਆਵੇ, ਉਸ ਦੇ ਉੱਤੇ ਉਹਨਾਂ ਨੇ ਜ਼ਰੂਰ ਕਹਿੰਦੇ ਚੁੱਪੀ ਵੱਟੀ ਰੱਖੀ ਆ। ਬਹੁਤ ਸਾਰੇ ਪੀੜਤ ਇਸ ਗੱਲੋਂ ਜਿਹੜੇ ਨਿਰਾਸ਼ ਵੀ ਨੇ ਤੇ ਹੋਪਫੁਲੀ ਜਿਹੜਾ ਹਰਜੋਤ ਸਿੰਘ ਜੀ ਵੀ ਇਸ ਦੇ ਵਿੱਚ ਜਿਹੜੀ ਆ, ਕਿਉਂਕਿ ਜਿਹੜੇ ਦੋਸ਼ੀ ਬੰਦੇ ਆ ਉਹਨਾਂ ਨੂੰ ਸਜ਼ਾ ਜਿਹੜੀ ਉਹ ਜ਼ਰੂਰ ਮਿਲਣੀ ਚਾਹੀਦੀ ਆ। ਜੇ ਬਾਕੀਆਂ ਦੇ ਲਈ ਸਜ਼ਾ ਜਿਹੜੀ ਇਸ ਤਰੀਕੇ ਨਾਲ ਆਉਂਦੀ ਆ ਤਾਂ ਫਿਰ ਇਹ ਵੀ ਕੋਈ ਜਿਹੜੇ ਉਹ ਵੱਖਰੇ ਨਹੀਂ, ਕਿਉਂਕਿ ਇਹ ਤਾਂ ਬਹੁਤ ਹੀ ਜਿਹੜਾ ਘਿਨਾਉਣਾ ਕੰਮ ਆ। ਬੱਚਿਆਂ ਦੇ ਨਾਲ, ਮੁੰਡਿਆਂ ਦੇ ਨਾਲ, ਕੁੜੀਆਂ ਦੇ ਨਾਲ, ਹਰ ਇੱਕ ਦੇ ਨਾਲ, ਛੋਟੇ ਛੋਟੇ ਜਿਹੜੇ ਮਾਸੂਮ ਬੱਚਿਆਂ ਦੇ ਨਾਲ ਜਿਹੜੇ ਆ ਇਹ ਘਿਨਾਉਣੇ ਕੰਮ ਉੱਥੇ ਕਰ ਰਹੇ ਸੀਗੇ। ਤੇ ਅਗਲੀ ਖਬਰ ਵੱਲ ਆਈਏ, ਹਵਾਈ ਦੇ ਵਿੱਚ ਇੱਕ ਤੂਫਾਨ ਜਿਹੜਾ ਹਰੀਕੇਨ ਆ ਰਿਹਾ, ਉਹਨੂੰ ਹੁਣ ਕੈਟਾਗਰੀ 5 ਸਟਾਰਮ ਜਿਹੜਾ ਵੈਦਰ ਸਰਵਿਸ ਆ ਉਹਨਾਂ ਵੱਲੋਂ ਫੋਰਕਾਸਟਰਸ ਵੱਲੋਂ ਗਰਦਾਨਿਆ ਗਿਆ ਆ। 160 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਕਹਿੰਦੇ ਪਈ ਜਿਹੜੀਆਂ ਗਸਟੀ ਵਿੰਡਸ ਹਵਾਵਾਂ ਉੱਥੇ ਚੱਲਣਗੀਆਂ ਤੇ ਬਹੁਤ ਸਾਰੇ ਜਿਹੜੇ ਆ ਫਲੱਡ ਆਉਣ ਦੇ ਵੀ ਜਿਹੜੇ ਚਾਂਸ ਬਣੇ ਹੋਏ ਹੈਗੇ ਆ। ਸੋ ਮੋਈ ਜਿਹੜਾ ਇਹ ਉੱਥੇ ਆਈਲੈਂਡ ਆ, ਉੱਥੇ ਕਾਫੀ ਇਸ ਹਰੀਕੇਨ ਦੇ ਨਾਲ ਨੁਕਸਾਨ ਹੋਣ ਦੇ ਚਾਂਸ ਹੈਗੇ ਆ। ਪਿਛਲੇ ਕਈ ਮਹੀਨਿਆਂ ਤੋਂ ਹਵਾਈ ਦੇ ਵਿੱਚ ਉੱਥੇ ਲਾਵਾ ਵੀ ਫਟ ਲਿਆ ਸੀ ਤੇ ਹੁਣ ਜਿਹੜਾ ਆ ਇਹ ਇੱਕ ਦੂਸਰਾ ਨੈਚੁਰਲ ਡਿਜ਼ਾਸਟਰ ਆ ਜਿਹੜਾ ਉਹ ਆਉਣ ਜਾ ਰਿਹਾ ਹੈਗਾ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿਛਲੇ ਸਾਲ ਪੋਰਟੋ ਰੀਕੋ ਦੇ ਵਿੱਚ ਬਹੁਤ ਵੱਡਾ ਤੂਫਾਨ ਆਇਆ ਸੀ, ਜਿਹਦੇ ਨਾਲ ਲਗਭਗ ਕਹਿੰਦੇ 90% ਜਿਹੜਾ ਪੋਰਟੋ ਰੀਕੋ ਆ ਉਹ ਫਲੈਟ ਹੋ ਗਿਆ ਸੀ। ਬਿਲਕੁਲ ਜੀ, ਤੇ 90% ਕੀ 100% ਪੋਰਟੋ ਰੀਕੋ ਦੇ ਵਿੱਚ ਬਿਜਲੀ ਜਿਹੜੀ ਆ ਉਹ ਚਲੇ ਗਈ ਸੀਗੀ। ਹੁਣ ਕਹਿੰਦੇ 11 ਮਹੀਨਿਆਂ ਬਾਅਦ ਪੋਰਟੋ ਰੀਕੋ ਦੇ ਵਿੱਚ ਬਿਜਲੀ ਦੀ ਬਹਾਲੀ ਜਿਹੜੀ ਆ ਉਹ ਹੋਈ ਆ। ਸੋ ਆਲਮੋਸਟ 1 ਸਾਲ ਜਿਹੜਾ ਉਹ ਚੱਲਾ ਆ ਤੇ ਆਪਾਂ ਦੇਖਿਆ ਸੀਗਾ ਵੀ ਉਹ ਤੋਂ ਵੀ ਬਹੁਤ ਸਾਰੇ ਵਿਵਾਦ ਜਿਹੜੇ ਉਦੋਂ ਸਾਹਮਣੇ ਆਏ ਸੀਗੇ। ਅਗਲੀ ਖਬਰ ਉੱਤੇ ਨਜ਼ਰ ਮਾਰੀ ਹਰਜੋਤ ਸਿੰਘ ਜੀ, ਸਾਊਦੀ ਅਰੇਬੀਆ ਉਹਨਾਂ ਦਾ ਜਿਹੜਾ ਕੈਨੇਡਾ ਦੇ ਨਾਲ ਜਿਹੜਾ ਰੌਲਾ ਆ ਉਹ ਥੰਮਣ ਦਾ ਜਿਹੜਾ ਨਾਮ ਆ ਉਹ ਨਹੀਂ ਲੈ ਰਿਹਾ। ਉੱਥੇ ਜਿਹੜੇ ਐਕਟਿਵਿਸਟ ਹੈਗੇ ਆ
ਉਹਨਾਂ ਨੂੰ ਜਿਹੜਾ ਸਾਊਦੀ ਅਰੇਬੀਆ ਦੇ ਜਿਹੜੇ ਪਬਲਿਕ ਪ੍ਰੋਸੀਕਿਊਟਰ ਆ ਉਹ ਚਾਹੁੰਦੇ ਆ ਵੀ ਇਹਨਾਂ ਨੂੰ ਸਜ਼ਾਏ ਮੌਤ ਜਿਹੜੀ ਆ ਉਹ ਮਿਲਣੀ ਚਾਹੀਦੀ ਆ। ਇਹ ਜਿਹੜੇ 5 ਐਕਟਿਵਿਸਟ ਜਿਨ੍ਹਾਂ ਵਿੱਚ ਇੱਕ ਫੀਮੇਲ ਰਾਈਟ ਜਿਹੜੀ ਡਿਫੈਂਡਰ ਹੈਗੀ ਆ ਈਰਾ ਗੋਮਮ ਜਿਹੜੀ ਆ, ਜਿਸ ਨੂੰ ਲੈ ਕੇ ਕਾਫੀ ਹਰਜੋਤ ਸਿੰਘ ਜੀ ਵਿਵਾਦ ਜਿਹੜਾ ਬਣਿਆ ਸੀਗਾ, ਅਤੇ ਇਹ ਆਪਣੇ ਉੱਥੇ ਫੀਮੇਲ ਰਾਈਟਸ ਦੇ ਲਈ ਗੱਲ ਕਰ ਰਹੀ ਆ, ਅਤੇ ਬਾਕੀ ਜਿਹੜੇ ਆ ਹਿਊਮਨ ਜਿਹੜੇ ਰਾਈਟਸ ਆ ਉਹਨਾਂ ਦੀ ਗੱਲ ਕਰ ਰਹੇ ਸੀ। ਉੱਥੋਂ ਦੇ ਜਿਹੜੇ ਵਕੀਲ ਆ ਸਾਊਦੀ ਅਰੇਬੀਆ ਸਰਕਾਰ ਵੱਲੋਂ, ਉਹਨਾਂ ਨੇ ਇਹਨਾਂ ਦੇ ਲਈ ਜਿਹੜੀ ਆ ਮੌਤ ਦੀ ਸਜ਼ਾ ਦੀ ਮੰਗ ਕੀਤੀ ਅਦਾਲਤ ਨੂੰ। ਸੋ ਇਹ ਹੁਣ ਦੇਖਣ ਵਾਲੀ ਗੱਲ ਆ ਰਹੇਗੀ ਵੀ ਕਿੱਦਾਂ ਹੁੰਦਾ ਆ। ਪਰ ਜਿਹੜਾ ਹਿਊਮਨ ਰਾਈਟ ਦੀ ਕਿਤਾਬ ਦੇ ਵਿੱਚ ਸਾਊਦੀ ਅਰੇਬੀਆ ਦਾ ਨਾਮ ਜਿਹੜਾ ਕੁਛ ਚੰਗੇ ਅੱਖਰਾਂ ਦੇ ਨਾਲ ਜਿਹੜਾ ਉਹ ਨਹੀਂ ਆਉਂਦਾ, ਪਰ ਫਿਰ ਵੀ ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਅਮਰੀਕਾ ਅਜੇ ਵੀ ਉਹਨਾਂ ਦਾ ਕਿੱਡਾ ਸਾਥੀ ਆ। ਬਾਕੀ ਹੋਰ ਜਗ੍ਹਾ ਦੇ ਉੱਤੇ ਕਿਸੇ ਮਾੜੇ ਮੋਟੇ ਮੁਲਕ ਦੇ ਉੱਤੇ ਹੋ ਰਿਹਾ ਹੁੰਦਾ ਤਾਂ ਝੱਟ ਜਿਹੜਾ ਫੌਜ ਲੈ ਕੇ ਇਹਨਾਂ ਨੇ ਪਹੁੰਚ ਜਾਣਾ ਸੀਗਾ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਸਾਡੇ ਪ੍ਰੈਜ਼ੀਡੈਂਟ ਟਰੰਪ ਦੇ ਐਡਵਾਈਜ਼ਰ ਆ ਜੌਨ ਬੋਲਟਨ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗੇ ਆ, ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਿਹਾ ਵੀ ਜਿਹੜਾ ਰਸ਼ੀਆ ਆ ਉਹ ਸੀਰੀਆ ਦੇ ਵਿੱਚ ਬੁਰੀ ਤਰ੍ਹਾਂ ਹੁਣ ਸਟਕ ਹੋ ਗਿਆ ਆ, ਅਤੇ ਰਸ਼ੀਆ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਪੋਸਟ ਵਾਰ ਰੀਕਨਸਟਰਕਸ਼ਨ ਵੀ ਲੜਾਈ ਤੋਂ ਬਾਅਦ ਹੁਣ ਜਿਹੜੀ ਉੱਥੇ ਸੀਰੀਆ ਦੇ ਵਿੱਚ ਜੋ ਵੀ ਰੀਕਨਸਟਰਕਸ਼ਨ ਹੋਣੀ ਆ ਉਹਨੂੰ ਕਿਸ ਤਰ੍ਹਾਂ ਕੀਤਾ ਜਾਵੇ। ਅਤੇ ਉਹਨਾਂ ਨੇ ਦੂਸਰੇ ਪਾਸੇ ਇਹ ਵੀ ਕਿਹਾ ਵੀ ਜਿਹੜਾ ਈਰਾਨ ਆ ਉਸ ਨੂੰ ਸੀਰੀਆ ਦੇ ਵਿੱਚੋਂ ਬਾਹਰ ਨਿਕਲ ਜਾਣਾ ਚਾਹੀਦਾ ਹੈਗਾ ਆ। ਅਤੇ ਈਰਾਨ ਅਤੇ US ਦੇ ਵਿੱਚ ਹਜੇ ਵੀ ਜਿਹੜਾ ਮਾਹੌਲ ਆ ਕਾਫੀ ਗਰਮਾਇਆ ਹੋਇਆ ਹੈਗਾ ਆ। ਬਹੁਤ ਸਾਰੇ ਜਿਹੜੇ ਮੁਲਕ ਆ ਉਹਨਾਂ ਦੇ ਉੱਤੇ US ਵੱਲੋਂ ਪੂਰੀ ਨਜ਼ਰ ਰੱਖੀ ਗਈ ਆ ਵੀ ਅਸੀਂ ਸੈਂਕਸ਼ਨਸ ਲਾਈਆਂ ਹੋਈਆਂ ਆ ਅਤੇ ਕਿਹੜੇ ਮੁਲਕ ਜਿਹੜੇ ਆ ਈਰਾਨ ਨੂੰ ਸਪੋਰਟ ਕਰ ਰਹੇ ਹੈਗੇ ਆ। ਇਹਦੇ ਵਿੱਚ ਜਿਹੜਾ ਆ ਇੰਡੀਆ ਵੀ ਇੱਕ ਤਰ੍ਹਾਂ ਦੇ ਨਾਲ ਫਸਿਆ ਹੋਇਆ ਹੈਗਾ ਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਭ ਨੂੰ ਆਪਾਂ ਜਿਹੜਾ ਦੱਸ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਪ੍ਰਿਜ਼ਨਸ ਦੇ ਵਿੱਚ, ਜੇਲ੍ਹਾਂ ਦੇ ਵਿੱਚ ਜਿਹੜੀ ਸਟ੍ਰਾਈਕ ਆ ਉਹ ਹੋ ਰਹੀ ਆ। ਮਾਡਰਨ ਡੇ ਸਲੇਵਰੀ ਦੇ ਜਿਹੜਾ ਕਹਿ ਲਓ ਵੀ ਕਹਿੰਦੇ ਵੀ ਉਸ ਦੇ ਅਗੇਂਸਟ ਜਿਹੜੀ ਇਹ ਚੱਲ ਰਹੀ ਆ, ਜਿਸ ਦੇ ਵਿੱਚ ਜਿੰਨੇ ਵੀ ਉੱਥੇ ਦੋਸ਼ੀ ਹੈਗੇ ਨੇ, ਜਿਹੜੇ ਕੈਦੀ ਨੇ, ਉਹਨਾਂ ਦੇ ਵੱਲੋਂ ਸਟ੍ਰਾਈਕ ਕੀਤੀ ਜਾ ਰਹੀ ਆ ਵੀ ਉਹਨਾਂ ਦੇ ਜਿਹੜੇ ਹਾਲਾਤ ਆ ਉੱਥੇ ਜਿਹੜੇ ਬਹੁਤ ਮਾੜੇ ਆ, ਉਹਨਾਂ ਦੇ ਨਾਲ ਚੰਗੀ ਤਰੀਕੇ ਦੇ ਨਾਲ ਵਿਵਹਾਰ ਜਿਹੜਾ ਉਹ ਨਹੀਂ ਕੀਤਾ ਗਿਆ। ਇਸੇ ਮਾਮਲੇ ਦੇ ਵਿੱਚ ਸੈਨੇਟ ਨੇ ਹਰਜੋਤ ਸਿੰਘ ਜੀ ਦੱਸਿਆ ਆ ਵੀ ਇਹ ਜਿਹੜੇ ਪ੍ਰਿਜ਼ਨ ਨੂੰ ਲੈ ਕੇ ਜਿਹੜਾ ਸੈਂਟੈਂਸਿੰਗ ਰਿਫਾਰਮ ਹੈਗਾ ਆ, ਇਹ ਮਿਡ ਟਰਮ ਇਲੈਕਸ਼ਨਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਆ ਉਹ ਦੇਖਿਆ ਜਾਊਗਾ। ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਇਸ ਦੇ ਉੱਤੇ ਜਿਹੜੀ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਜਾਂ ਓਵਰਹੌਲਿੰਗ ਜਿਹੜੀ ਆ ਉਹ ਹੁਣ ਨਹੀਂ ਕੀਤੀ ਜਾਊਗੀ। ਉੱਦਾਂ ਜਿਹੜੇ ਟੌਮ ਕਾਟਨ ਹੈਗੇ ਨੇ ਸੈਨੇਟਰ ਰਿਪਬਲਿਕਨ ਆਰਕਨਸਾ ਤੋਂ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਆ ਉਹ ਦਿੱਤੀ ਸੀਗੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ, ਪਰ ਜਿਹੜੇ ਕੈਦੀ ਆ ਉਹ ਵੀ ਹੁਣ ਹੜਤਾਲ ਕਰਕੇ ਆਪਣੇ ਕਹਿ ਲਓ ਵੀ ਹੱਕਾਂ ਦੀ ਮੰਗ ਕਰ ਰਹੇ ਨੇ ਜੀ। ਅਗਲੀਆਂ ਕੁਝ ਖਬਰਾਂ ਜਿਹੜੀਆਂ ਬਿਜ਼ਨਸ ਦੇ ਨਾਲ ਰਿਲੇਟਡ ਆਪਾਂ ਸਾਂਝੀਆਂ ਕਰੀਏ। ਜਿਹੜੇ ਟਾਰਗੇਟ ਸਟੋਰਸ ਹੈਗੇ ਆ, ਕਹਿੰਦੇ ਵੀ 13 ਸਾਲਾਂ ਤੋਂ ਬਾਅਦ ਇਸ ਕੰਪਨੀ ਨੂੰ ਲਗਭਗ ਉਹਨਾਂ ਨੂੰ ਜਿਹੜਾ 6.5% ਜ਼ਿਆਦਾ ਜਿਹੜਾ ਆ ਪ੍ਰੋਫਿਟ ਲਾਭ ਮੁਨਾਫਾ ਹੋਇਆ ਆ। ਇਹ 13 ਸਾਲਾਂ ਬਾਅਦ ਇੱਦਾਂ ਹੋਇਆ ਆ। ਮਿਨੀਐਪੋਲਿਸ ਵੇਸਟ ਜਿਹੜਾ ਰਿਟੇਲਰ ਆ, ਇਹਨਾਂ ਨੇ ਅੱਜ ਇਹ ਅਨਾਊਂਸ ਕੀਤਾ ਹੈਗਾ। ਇਹਦੇ ਨਾਲ ਜਿਹੜੇ ਆ ਇਹਨਾਂ ਦੇ ਸਟਾਕ ਆ ਉਹ ਵੀ ਕਾਫੀ ਉੱਪਰ ਜਾਣਗੇ, ਪਰ ਬਹੁਤੇ ਕਹਿੰਦੇ ਟਾਰਗੇਟ ਸਟੋਰਸ ਦੀ ਜਿਹੜੀ ਇਹ ਲੋਕਾਂ ਨੇ ਸਮਾਨ ਖਰੀਦਿਆ ਹੈਗਾ ਉਹ ਔਨਲਾਈਨ ਸੀ। ਸੋ ਬਹੁਤ ਕੁਛ ਜਿਹੜਾ ਆ ਹੁਣ ਔਨਲਾਈਨ ਜਾ ਰਿਹਾ, ਅਤੇ ਜਿਹੜੇ ਰੀਟੇਲ ਸਟੋਰ ਹੈਗੇ ਆ ਉੱਥੇ ਜਿਹੜੀਆਂ ਸੇਲਸ ਘਟ ਰਹੀਆਂ ਹੈਗੀਆਂ ਆ। ਸੋ ਜੇ ਦੂਸਰੀ ਬਿਜ਼ਨਸ ਦੀ ਖਬਰ ਸਾਂਝੀ ਕਰਦੇ ਜਾਈਏ, ਜਿਹੜੇ ਔਰਚਰਡ ਸਪਲਾਈ ਸਟੋਰ ਹੈਗੇ ਆ ਉਹ ਕੈਲੀਫੋਰਨੀਆ ਦੇ ਵਿੱਚ 100 ਤੋਂ ਵੱਧ ਸਟੋਰ ਆ ਉਹ ਬੰਦ ਹੋਣ ਜਾ ਰਹੇ ਆ। ਬਿਲਕੁਲ, ਇਹ ਜਿਹੜੇ ਲੋਜ਼ ਦੇ ਅੰਡਰ ਜਿਹੜਾ ਇਹ ਔਰਚਰਡ ਸਪਲਾਈ ਹਾਰਡਵੇਅਰ ਸਟੋਰ ਜਿਹੜੇ ਆਉਂਦੇ ਆ, ਤੇ 1 ਫਰਵਰੀ ਤੱਕ ਅਗਲੇ ਸਾਲ ਤੱਕ ਜਿਹੜੇ ਆ ਉਹ ਬੰਦ ਹੋ ਜਾਣਗੇ। 1931 ਦੇ ਵਿੱਚ ਹਰਜੋਤ ਸਿੰਘ ਜੀ ਸੈਨ ਹੋਜ਼ੇ ਦੇ ਵਿੱਚ ਹੀ ਇਹ ਕੰਪਨੀ ਆ ਉਸ ਦੀ ਸ਼ੁਰੂਆਤ ਜਿਹੜੀ ਹੋਈ ਸੀ, ਤੇ 2013 ਦੇ ਵਿੱਚ ਲੋਜ਼ ਨੇ ਇਸ ਨੂੰ ਅਕਵਾਇਰ ਜਿਹੜਾ ਆ ਉਹ ਕਰ ਲਿਆ ਸੀ। ਸੋ 99 ਸਟੋਰ ਨੇ ਕੁੱਲ ਕੈਲੀਫੋਰਨੀਆ, ਓਰੇਗਨ ਤੇ ਫਲੋਰੀਡਾ ਦੇ ਵਿੱਚ, ਤੇ ਲੋਕ ਕਹਿ ਰਿਹਾ ਆ
ਵੀ ਉਹ ਔਸ਼ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਬੰਦ ਕਰਨ ਜਾ ਰਿਹਾ। ਸੋ ਕਿਤੇ ਨਾ ਕਿਤੇ ਇੱਕ ਕੰਪੀਟੀਸ਼ਨ ਵੀ ਸੀਗਾ ਉਹਨਾਂ ਦਾ, ਪਰ ਉਹ ਬੰਦ ਕਰ ਜਾ ਰਹੇ ਆ। ਪਰ ਰੀਟੇਲ ਫਰੰਟ ਵੀ ਸੀਗਾ ਉਹਨਾਂ ਦੇ ਲਈ, ਪਰ ਉਹ ਘਟ ਰਹੇ ਆ। ਸੋ ਇੱਕ ਰੀਸੈਂਟਲੀ ਹਰਜੋਤ ਸਿੰਘ ਜੀ ਯਾਦ ਹੋਊਗਾ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਸੀਗਾ ਵੀ ਜਿਹੜੇ ਹੁਣ ਆਨਲਾਈਨ ਵੀ ਬਾਏ ਕਰਦੇ ਆ ਉਹ ਸੇਲ ਟੈਕਸ ਨੂੰ ਲੈ ਕੇ। ਸੋ ਜੇ ਉਹ ਸੇਲ ਟੈਕਸ ਹੁਣ ਲਾਗੂ ਕਰਦੀ ਆ ਜਿਹੜੀਆਂ ਸਟੇਟਸ ਜਿੱਥੇ ਜਿੱਥੇ ਵੀ ਆ, ਕਿਉਂਕਿ ਬਹੁਤ ਸਾਰੇ ਲੋਕ ਆਨਲਾਈਨ ਇਸੇ ਲਈ ਬਾਏ ਕਰਦੇ ਆ ਕਿ ਉਹਨਾਂ ਨੂੰ ਟੈਕਸ ਜਿਹੜਾ ਆ ਉਹ ਨਹੀਂ ਦੇਣਾ ਪੈਂਦਾ। ਕੰਪੀਟੀਸ਼ਨ ਤਾਂ ਚਲੋ ਜ਼ਿਆਦਾ ਹੈਗਾ ਹੀ ਹੈਗਾ ਆ, ਨੋ ਡਾਊਟ, ਪਰ ਟੈਕਸ ਵੀ ਬਚਦਾ ਸੀਗਾ। ਸੋ ਜੇ ਉਹ ਸਾਰੀਆਂ ਟੈਕਸ ਜਿਹੜਾ ਉਹ ਲਾਉਣਾ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਰੀਟੇਲ ਸਟੋਰ ਦੇ ਉੱਤੇ ਤੇ ਆਨਲਾਈਨ ਜਿਹੜੇ ਸਟੋਰਾਂ ਦੇ ਉੱਤੇ ਜਿਹੜਾ ਆਈ ਥਿੰਕ ਫਰਕ ਜਿਹੜਾ ਮਾਰਜਨ ਜਿਹੜਾ ਕਿਤੇ ਨਾ ਕਿਤੇ ਘਟ ਜਾਊਗਾ। ਸੋ ਉਹ ਹੁਣ ਦੇਖਣ ਵਾਲੀ ਗੱਲ ਰਹੂਗੀ। ਪਰ ਫਿਰ ਵੀ ਅੱਜ ਦੀ ਜਿਹੜੇ ਜ਼ਮਾਨੇ ਦੇ ਵਿੱਚ ਜਿਸ ਤੇਜ਼ ਰਫ਼ਤਾਰੀ ਦੇ ਨਾਲ ਜਾਂ ਆਨਲਾਈਨ ਈ ਕਾਮਰਸ ਜਿਹੜੀ ਫੈਲ ਰਹੀ ਆ, ਬਹੁਤ ਸਾਰੇ ਰੀਟੇਲ ਸਟੋਰ ਜਿਹੜੇ ਇਸ ਦਾ ਸ਼ਿਕਾਰ ਹੋ ਰਹੇ ਆ। ਮੇਸੀ ਜਿੱਥੇ ਕਿ ਲੈਣਾ ਲੱਗਦੀਆਂ ਸੀ, JC ਪੈਨੀ, ਕੋਲ, ਉਹ ਹੁਣ ਹੌਲੀ ਹੌਲੀ ਤੁਹਾਡੇ ਆਲੇ ਦੁਆਲੇ ਜਿਹੜੇ ਨੇਬਰਹੁੱਡਸ ਦੇ ਵਿੱਚੋਂ ਅਲੋਪ ਹੋ ਰਹੇ ਨੇ। ਸੋ ਜਿਹੜੇ ਆਰਚਰਡ ਸਪਲਾਈ ਸਟੋਰਸ ਹੈਗੇ ਆ, ਇਹਨਾਂ ਦੇ 4300 ਦੇ ਕਰੀਬ ਏਮਪਲਾਈ ਸੀ। ਸੋ ਉਹਨਾਂ ਦਾ ਜਿਹੜਾ ਭਵਿੱਖ ਆ ਹੁਣ ਉਹ ਬਿਲਕੁਲ ਡਾਵਾਡੋਲ ਬਣਿਆ ਹੋਇਆ ਹੈ। ਸੋ ਪਤਾ ਨਹੀਂ ਉਹਨਾਂ ਨੂੰ ਜਿਹੜੀਆਂ ਜੌਬਸ ਆ ਉਹ ਕਿੱਥੇ ਮਿਲਣਗੀਆਂ। ਪਰ ਲੋਜ਼ ਸਟੋਰ ਵਾਲੇ ਕਹਿੰਦੇ ਆ ਵੀ ਅਸੀਂ ਉਹਨਾਂ ਦੀ ਜੌਬ ਪਲੇਸਮੈਂਟ ਦੀ ਟਰਾਈ ਕਰ ਰਹੇ ਆ, ਪਰ ਇਹ ਨੰਬਰ ਜਿਹੜਾ ਬਹੁਤ ਵੱਡਾ ਹੈਗਾ ਆ। ਸਰੋਤਿਆਂ ਨੂੰ ਦੱਸਦੀ ਇਹ ਜਿਹੜੇ ਲੋਜ਼ ਸਟੋਰ ਆ, ਇਹਨਾਂ ਨੇ ਆਰਚਰਡ ਸਪਲਾਈ ਹਾਰਡਵੇਅਰ ਨੂੰ 5 ਸਾਲ ਪਹਿਲਾਂ $205 ਮਿਲੀਅਨ ਦੇ ਵਿੱਚ ਖਰੀਦਿਆ ਸੀ ਤੇ ਹੁਣ ਜਿਹੜਾ ਹੈ ਇਹਨੂੰ ਬੰਦ ਕਰਨ ਜਾ ਰਹੇ ਆ। ਅਲਟੀਮੇਟਲੀ ਕੀ ਹੋ ਰਿਹਾ ਵੀ ਵੱਡੀਆਂ ਮੱਛੀਆਂ ਹੀ ਰਹਿਣਾ ਚਾਹੁੰਦੀਆਂ ਆ ਤੇ ਛੋਟਿਆਂ ਨੂੰ ਇਹ ਪਹਿਲਾਂ ਖਰੀਦ ਕੇ ਉਹਨਾਂ ਨੂੰ ਬੰਦ ਕਰਕੇ ਮਾਰਨਾ ਚਾਹੁੰਦੇ ਹੈਗੇ ਆ। ਸੋ ਜਿਹੜੀਆਂ ਲੋ ਪੇਇੰਗ ਜੌਬਸ ਹੈਗੀਆਂ ਆ ਉਹ ਬਿਲਕੁਲ ਖਤਰੇ ਦੇ ਵਿੱਚ ਹੈ, ਮਿਨੀਮਮ ਵੇਜ ਵਾਲੀਆਂ ਜਿਹੜੀਆਂ ਉਹ ਖਤਰੇ 'ਚ ਆ ਬਿਲਕੁਲ। ਤੇ ਉੱਦਾਂ ਲੋਜ਼ ਨੇ ਓਵਰਆਲ ਕਹਿੰਦੇ ਸੈਕਿੰਡ ਕੁਆਰਟਰ ਦੇ ਵਿੱਚ ਜਿਹੜੇ ਆ ਵਧੀਆ ਸੇਲਜ਼ ਦੇ ਨੰਬਰਸ ਸ਼ੋ ਕੀਤੇ ਆ $20.9 ਬਿਲੀਅਨ ਦੇ, ਤੇ ਉਹਨਾਂ ਦੀਆਂ ਐਕਸਪੈਕਟੇਸ਼ਨਸ ਤੋਂ ਥੋੜੇ ਜ਼ਿਆਦਾ ਹੀ ਸੀਗੇ। ਇਸੇ ਦੇ ਚੱਲਦੇ ਕਹਿੰਦੇ ਲੋਜ਼ ਦੇ ਅੱਜ ਸ਼ੇਅਰ ਵੀ ਤਕਰੀਬਨ 8% ਮਾਰਕੀਟ ਦੇ ਵਿੱਚ ਉਹ ਉੱਤੇ ਗਏ ਨੇ ਜੀ। ਤੇ ਅਗਲੀ ਖਬਰ ਵੱਲ ਚਲੀਏ। ਜਿਹੜਾ ਆ ਈਬੋਲਾ ਜਿਹੜਾ ਹੈਗਾ ਆ ਉਹ ਆਊਟਬ੍ਰੇਕ ਹੋਇਆ ਹੈਗਾ ਆ ਕੁਛ ਕੁ ਏਰੀਏ ਦੇ ਵਿੱਚ, ਜਿਹਦੇ ਨਾਲ ਕਹਿੰਦੇ ਆ ਵੀ 55 ਦੇ ਕਰੀਬ ਜਿਹੜੀਆਂ ਲੋਕਾਂ ਦੀਆਂ ਮੌਤਾਂ ਹੋਈਆਂ ਹੈਗੀਆਂ ਆ। ਪਹਿਲਾਂ ਪਿਛਲੇ ਸਾਲ USA ਦੇ ਵਿੱਚ ਵੀ ਜਿਹੜਾ ਕਾਫੀ ਰੌਲਾ ਪਿਆ ਸੀ, ਕੁਛ ਕੁ ਮੌਤਾਂ ਵੀ ਹੋਈਆਂ ਸੀਗੀਆਂ। ਇਹ ਜਿਹੜਾ ਹੁਣ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਆ, ਉੱਥੇ ਜਿਹੜੀ ਇਹ ਬਿਮਾਰੀ ਫੈਲੀ ਹੈਗੀ ਆ। ਹੁਣ ਤੱਕ 69 ਲੋਕ ਜਿਹੜੇ ਆ ਇਸ ਵਾਇਰਸ ਦੇ ਨਾਲ ਕਨਫਰਮ ਹੋ ਗਏ ਜਿਨ੍ਹਾਂ ਦੀ ਡੈਥ ਹੋਈ ਹੈਗੀ ਆ। ਇਸ ਤੋਂ ਪਹਿਲਾਂ ਕਹਿੰਦੇ 1976 ਦੇ ਵਿੱਚ ਜਿਹੜੀ ਕੋਂਗੋ ਆ ਉੱਥੇ ਇਹ ਜਿਹੜਾ ਈਬੋਲਾ ਜਿਹੜੀ ਇੱਕ ਤਰ੍ਹਾਂ ਨਾਲ ਵਾਇਰਸ ਆ ਉਹ ਫੈਲੀ ਸੀ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਟੈਕਸਸ ਤੇ ਜਿਹੜੀ ਖਬਰ ਆ ਰਹੀ ਹੈ, ਉੱਥੇ ਦਾ ਇੱਕ ਡੈਪਟੀ ਜਿਸ ਦੇ ਉੱਤੇ 4 ਸਾਲਾਂ ਦੀ ਬੱਚੀ ਨੂੰ ਮੋਲੈਸਟ ਕਰਨ ਦੇ ਜਿਹੜੇ ਦੋਸ਼ ਸੀਗੇ ਤੇ ਉਸ ਨੂੰ ਜੇਲ੍ਹ ਦੀ ਸਜ਼ਾ ਜਿਹੜੀ ਉਹ ਮਿਲੀ ਸੀ, ਕੱਲ੍ਹ ਕਹਿੰਦੇ ਉਸ ਦੀ ਲਾਸ਼ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਬਰਾਮਦ ਹੋਈ ਆ। ਇਹ ਮਿਸਟਰ ਨੂਨੇਜ਼ ਕਰਕੇ ਇਹ ਜਿਹੜਾ ਦੱਸਿਆ ਜਾਂਦਾ ਇਸ ਦਾ ਨਾਮ, ਤੇ ਇਸ ਦੇ ਉੱਤੇ ਬੱਚੇ ਦੇ ਉੱਤੇ ਜਿਹੜੇ ਐਗਰੀਵੇਟਿਡ ਸੈਕਸ਼ੂਅਲ ਅਸੌਲਟ ਦੇ ਜਿਹੜੇ ਚਾਰਜਿਸ ਸੀਗੇ, ਦੋਸ਼ ਸਾਬਤ ਹੋਏ ਸੀਗੇ। ਤੇ ਹੁਣ ਉਸ ਦੀ ਜਿਹੜੀ ਲਾਸ਼ ਆ ਟੈਕਸਸ ਦੀ ਇੱਕ ਜੇਲ੍ਹ ਦੇ ਵਿੱਚੋਂ ਬਰਾਮਦ ਹੋਈ ਆ। ਸੋ ਲੋਕ ਜਿਹੜੇ ਇੱਦਾਂ ਦੇ ਬੰਦਿਆਂ ਨੂੰ, ਚਾਹੇ ਉਹ ਕ੍ਰਿਮੀਨਲ ਵੀ ਨੇ, ਉਹ ਇੱਦਾਂ ਦੇ ਜਿਹੜੇ ਕ੍ਰਾਈਮ ਉਸ ਨੂੰ ਬਿਲਕੁਲ ਵੀ ਜਿਹੜਾ ਉਹ ਲਾਈਕ ਨਹੀਂ ਕਰਦੇ ਤੇ ਕਿਤੇ ਨਾ ਕਿਤੇ ਫਿਰ ਉਹਨਾਂ ਨੂੰ ਉੱਥੇ ਹੀ ਅੰਦਰ ਜਿਹੜੀ ਸਜ਼ਾ ਆ ਉਹ ਆਪਣੇ ਹਿਸਾਬ ਦੇ ਨਾਲ ਉਹ ਦੇ ਦਿੰਦੇ ਨੇ। ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਤੇ ਜਾਂਦੇ ਜਾਂਦੇ ਆਪਾਂ ਨਿਊ ਜਰਸੀ ਦੀ ਜਿਹੜੀ ਖਬਰ ਸਾਂਝੀ ਕਰਦੇ ਜਾਈਏ। ਨਿਊ ਜਰਸੀ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਕੁਛ ਦਿਨ ਪਹਿਲਾਂ ਉੱਥੇ ਦੇ 2 ਰੇਡੀਓ ਹੋਸਟ ਜਿਹੜੇ ਆ ਨਿਊ ਜਰਸੀ ਦਾ ਲੋਕਲ ਰੇਡੀਓ ਸਟੇਸ਼ਨ NJ 101.5, ਉਹਨਾਂ ਵੱਲੋਂ ਜਿਹੜੇ ਨਿਊ ਜਰਸੀ ਦੇ ਅਟਾਰਨੀ ਜਨਰਲ ਆ ਗੁਰਵੀਰ ਸਿੰਘ ਗਰੇਵਾਲ, ਉਹਨਾਂ ਦੇ ਉੱਤੇ ਇੱਕ ਤਰ੍ਹਾਂ ਨਾਲ ਮਜ਼ਾਕ ਵਾਂਗ ਕੱਸਿਆ ਗਿਆ ਸੀ, ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦਾ ਨਾਮ ਲੈਣ ਤੋਂ ਬਿਨਾਂ ਇਹ ਕਿਹਾ ਸੀ ਪਰਸਨ ਵਿਦ ਦ ਟਰਬਨ ਜਾਂ ਟਰਬਨ ਮੈਨ, ਏ ਗਾਏ ਵਿਦ ਦ ਟਰਬਨ। ਉਹ ਤੋਂ ਬਾਅਦ ਜਿਹੜਾ ਕਾਫੀ ਰੌਲਾ ਰੱਪਾ ਮੀਡੀਆ ਦੇ ਵਿੱਚ ਪਿਆ ਸੀ ਤੇ ਗੁਰਵੀਰ ਗਰੇਵਾਲ ਜਿਹੜੇ ਆ ਨਿਊ ਜਰਸੀ ਦੇ ਅਟਾਰਨੀ ਜਨਰਲ, ਪਹਿਲੇ ਜਿਹੜੇ ਦਸਤਾਰਧਾਰੀ ਅਟਾਰਨੀ ਜਨਰਲ ਹੈਗੇ USA 'ਚ, ਤੇ ਉਹਨਾਂ ਨੇ ਇਹ ਕਿਹਾ ਸੀ ਵੀ ਤੁਹਾਨੂੰ ਮੇਰਾ ਨਾਮ ਪਤਾ ਹੋਣਾ ਚਾਹੀਦਾ ਹੈਗਾ। ਤੇ ਇਹ ਜਿਹੜਾ
ਇੱਕ ਤਰ੍ਹਾਂ ਨਾਲ ਰੇਸ਼ੀਅਲ ਸਲਰ ਕਰਨ ਦੀ ਤੁਸੀਂ ਟਰਾਈ ਕੀਤੀ ਹੈਗੀ ਆ। ਤੇ ਹੁਣ ਸਿੱਖ ਕੋਲੀਸ਼ਨ ਜਿਹੜੀ ਆ ਉਹਨਾਂ ਵੱਲੋਂ ਪੂਰੇ ਦਾ ਪੂਰਾ ਜਿਹੜਾ ਰੇਡੀਓ ਸਟਾਫ ਆ ਉਹਨਾਂ ਨੂੰ 75 ਮਿੰਟ ਦੇ ਕਰੀਬ ਜਿਹੜੀ ਟ੍ਰੇਨਿੰਗ ਦਿੱਤੀ ਗਈ ਆ ਸਿੱਖਾਂ ਦੇ ਬਾਰੇ ਵੀ ਕੀ ਸਿੱਖ ਧਰਮ ਆ, ਕੀ ਸਾਡੇ ਇਸ਼ੂਜ਼ ਹੈਗੇ ਆ। ਤੇ ਉਹਦੇ ਵਿੱਚ ਜਿਹੜੇ ਉਹ ਦੋਨੋਂ ਹੀ ਹੋਸਟ ਉਹਨਾਂ ਨੇ ਗਲਤੀ ਵੀ ਮੰਗੀ ਹੈਗੀ ਆ, ਪਹਿਲਾਂ ਵੀ ਉਹਨੇ ਮਾਫੀ ਮੰਗੀ ਸੀ ਵੀ ਸਾਡਾ ਕੋਈ ਇੱਦਾਂ ਦਾ ਟੌਂਚਕਾਂ ਦਾ ਇਰਾਦਾ ਨਹੀਂ ਸੀ, ਪਰ ਅਸੀਂ ਨਾਂ ਨਹੀਂ ਪ੍ਰੋਨਾਊਂਸ ਕਰ ਸਕਦੇ, ਜਦ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਤੇ ਹੁਣ ਪੂਰੇ ਜਿਹੜਾ ਰੇਡੀਓ ਸਟੇਸ਼ਨ ਆ ਫਿਰ ਉਹਨਾਂ ਨੂੰ ਉੱਥੋਂ ਕੁਛ ਦਿਨਾਂ ਦੇ ਲਈ ਇੱਕ ਤਰ੍ਹਾਂ ਨਾਲ ਸਸਪੈਂਡ ਵੀ ਕਰ ਦਿੱਤਾ ਗਿਆ ਸੀ ਜੌਬ ਤੋਂ। ਤੇ ਹੁਣ ਉਹਨਾਂ ਨੂੰ ਜਿਹੜੀ ਆ ਪੂਰੇ ਦੇ ਪੂਰੇ ਸਟਾਫ ਨੂੰ ਇਸ ਰੇਡੀਓ ਸਟੇਸ਼ਨ ਵਾਲਿਆਂ ਨੇ ਸਿੱਖਾਂ ਦੇ ਬਾਰੇ ਜਿਹੜੀ ਟ੍ਰੇਨਿੰਗ ਆ ਉਹ ਸਿੱਖ ਕੋਲੀਸ਼ਨ ਤੋਂ ਲਈ ਹੈਗੀ ਆ ਜੀ। ਅਗਲੀ ਜਿਹੜੀ ਆਪਾਂ ਬੇ ਏਰੀਆ ਦੇ ਨਾਲ ਜੋ ਸਿੰਘ ਜੀ ਜੁੜੀ ਹੋਈ ਖਬਰ ਜਿਹੜੀ ਜ਼ਰੂਰ ਕਰਦੇ ਹਾਂ, H1B ਮਾਮਲੇ ਦੇ ਨਾਲ ਜਿਹੜੀ ਇਹ ਜੁੜੀ ਹੋਈ ਹੈ, ਜਿਹੜੇ ਵੀਜ਼ੇ ਦੇ ਨਾਲ। ਸਿਸਕੋ ਕਾਫੀ ਵੱਡੀ ਇੱਕ ਇੱਥੇ ਕੰਪਨੀ ਹੈਗੀ ਆ ਸੈਨ ਹੋਜ਼ੇ ਦੀ, ਤੇ ਫੈਡਰਲ ਇਨਵੈਸਟੀਗੇਟਰਸ ਆ ਉਹਨਾਂ ਨੇ ਜਿਹੜੀ ਹੁਣ ਜਾਂਚ ਦੇ ਵਿੱਚ ਪਾਇਆ ਵੀ ਜਿਹੜੇ ਸਿਸਕੋ ਵਾਲਿਆਂ ਨੇ ਅਮਰੀਕਨ ਵਰਕਰਸ ਆ ਉਹਨਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਕੀਤੀ ਆ। ਕਹਿੰਦੇ ਵੀ ਜਦ ਕਿ ਇਹ ਚੀਜ਼ ਸਭ ਨੂੰ ਪਤਾ ਆ ਵੀ ਇੱਥੇ ਟਰਾਈ ਕੀਤੀ ਜਾ ਰਹੀ ਹੈ ਵੀ ਜਿਹੜੇ US ਸਿਟੀਜ਼ਨਸ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਜੌਬਸ ਉਹ ਮਿਲਣ, ਪਰ ਕਹਿੰਦੇ ਇਹ ਗਾਈਡਲਾਈਨਸ ਹੋਣ ਦੇ ਬਾਵਜੂਦ ਵੀ ਜਿਹੜੇ ਸਿਸਕੋ ਵਾਲਿਆਂ ਨੇ ਜਿਹੜੇ ਫੋਰਨ ਵਰਕਰਸ ਆ ਯਾਨੀ ਕਿ ਬਾਹਰੋਂ ਜਿਹੜੇ ਆ ਜਿੱਦਾਂ ਖਾਸ ਕਰਕੇ ਕਹਿ ਲਓ ਵੀ ਇੰਡੀਆ ਤੋਂ ਜਾਂ ਚਾਈਨਾ ਤੋਂ, ਉਹਨਾਂ ਦੇ ਵੀਜ਼ੇ ਜਿਹੜੇ ਲਵਾਏ ਆ ਰਾਦਰ ਦੈਨ US ਸਿਟੀਜ਼ਨਸ ਨੂੰ ਹਾਇਰ ਕਰਨ ਦੇ ਲਈ। ਇਹ ਹੁਣ ਕਾਫੀ ਵੱਡਾ ਇੱਕ ਰੌਲਾ ਜਿਹੜਾ ਵਿਵਾਦ ਆ ਉਹ ਜਿਹੜਾ ਉਹ ਬਣ ਸਕਦਾ ਆ। ਕੁੱਲ 37,000 ਹਰਜੋਤ ਸਿੰਘ ਜੀ ਉਸ ਦੇ US ਦੇ ਵਿੱਚ ਇੰਪਲੋਈਜ਼ ਜਿਹੜੇ US ਇੰਪਲੋਈਜ਼ ਹੈਗੇ ਨੇ, ਕੁੱਲ ਜਿਹੜੀ ਤਕਰੀਬਨ 73,000 ਦੀ ਜਿਹੜੀ ਵਰਕ ਫੋਰਸ ਆ ਉਸ ਦੇ ਵਿੱਚੋਂ। ਤੇ ਪਿਛਲੇ ਸਾਲ ਉਹਨਾਂ ਨੇ ਤਕਰੀਬਨ $50 ਬਿਲੀਅਨ ਜਿਹੜੇ ਆ ਉਹ ਬਣਾਏ ਸੀਗੇ। ਤੇ ਪਿਛਲੇ ਸਾਲ ਦੇ ਵਿੱਚ 1600 ਵੀਜ਼ਾ ਹੋਲਡਰਸ ਆ ਉਹਨਾਂ ਨੂੰ ਜਿਹੜਾ ਉਹਨਾਂ ਨੇ ਇੰਪਲੋਇਮੈਂਟ ਜਿਹੜੀ ਆ ਉਹ ਦਿੱਤੀ ਆ। ਸੋ ਕਾਫੀ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਇਸ ਦਾ ਵਿਵਾਦ ਜਿਹੜਾ ਆ ਕਿਤੇ ਨਾ ਕਿਤੇ ਜਿਹੜਾ ਉਹ ਭਖਿਆ ਪਿਆ ਆ। ਸੋ ਦੇਖਦੇ ਹਾਂ ਵੀ ਇਸ ਦੇ ਕਰਕੇ ਕੋਈ ਸਿਸਕੋ ਨੂੰ ਫਾਈਨ ਕੀਤਾ ਜਾਊਗਾ ਜਾਂ ਕੁਛ ਜਿਹੜੀ ਆ ਉਹ ਚੀਜ਼ ਹੋਰ ਜਿਹੜੀ ਉਸ ਦੇ ਸੰਬੰਧ ਦੇ ਵਿੱਚ ਦੇਖੀ ਜਾਊਗੀ ਜੀ। ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ। ਮਿਲਾਂਗੇ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KW